ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨਾਂ ਦੇ ਰਾਹੀਂ, ਫੇਸਬੁੱਕ ਦੇ ਉੱਤੇ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਦਿਨ ਸੋਮਵਾਰ 2 ਅਪ੍ਰੈਲ ਤਰੀਕ ਆ ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਖਬਰਾਂ, ਜਿਸ ਦੇ ਵਿੱਚ ਦੱਸਾਂਗੇ ਅਤੇ ਨਾਲ ਜਿਹੜਾ ਅੰਤਰਰਾਸ਼ਟਰੀ ਖਬਰਾਂ ਕੀ ਕੁਛ ਹੋ ਰਿਹਾ ਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਅੱਜ ਦੀ ਜਿਹੜੀ ਵੱਡੀ ਖਬਰ ਬਣ ਕੇ ਨਿਕਲੀ ਆ, ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਜਦ ਰੂਸ ਦੇ ਰਾਸ਼ਟਰਪਤੀ ਦੁਬਾਰਾ ਚੁਣੇ ਗਏ ਸੀਗੇ 6 ਸਾਲ ਦੇ ਲਈ ਵਲਾਦੀਮੀਰ ਪੁਤਿਨ, ਤਾਂ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਮਾਰਚ 20 ਨੂੰ ਜਿਹੜੀ ਆ ਫੋਨ ਕਾਲ ਕੀਤੀ ਸੀ। ਅਤੇ ਅੱਜ ਕ੍ਰੈਮਲਿਨ ਮਾਸਕੋ ਰੂਸ ਵਾਲਿਆਂ ਨੇ ਦਾਅਵਾ ਕੀਤਾ ਆ ਵੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਰਾਸ਼ਟਰਪਤੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਥੋੜ੍ਹੇ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਸੱਦਾ ਦਿੱਤਾ ਸੀ ਵੀ ਤੁਸੀਂ ਵਾਸ਼ਿੰਗਟਨ ਦੇ ਵਿੱਚ ਆਓ ਅਤੇ ਆਪਾਂ ਜਿਹੜੀ ਆ ਗੱਲਬਾਤ ਕਰਾਂਗੇ। ਇਹ ਹੁਣ ਉਸ ਟਾਈਮ ਦੇ ਉੱਤੇ ਜਿਹੜਾ ਰੂਸ ਦਾ ਬਿਆਨ ਆਇਆ ਆ ਜਦ ਆਪਾਂ ਦੇਖਿਆ ਵੀ 60 ਡਿਪਲੋਮੈਟ ਰੂਸ ਦੇ ਜਿਹੜੇ ਅਮਰੀਕਾ ਨੇ ਕੁਝ ਸਮਾਂ ਪਹਿਲਾਂ ਇੱਕ ਜਸੂਸ ਨੂੰ ਜ਼ਹਿਰ ਦੇਣ ਦੇ ਚੱਲਦਿਆਂ UK ਦੇ ਵਿੱਚ ਜਿਹੜੀ ਘਟਨਾਕ੍ਰਮ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੱਢੇ ਸੀ ਅਤੇ ਮਾਹੌਲ ਰਿਲੇਸ਼ਨ ਥੋੜ੍ਹੇ ਇਸ ਟਾਈਮ ਟੈਂਸ ਬਣੇ ਹੋਏ ਆ। ਜੀ ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਸਰਾ ਹਕਵੀ ਸੈਂਡਰਸ ਜਿਹੜੇ ਹੈਗੇ ਆ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੈਨਿਊ ਆ ਉਹ ਸਿਲੈਕਟ ਕੀਤੇ ਜਾ ਰਹੇ ਵੀ ਕਿੱਥੇ ਜਿਹੜੀ ਇਹ ਗੱਲਬਾਤ ਹੋਵੇਗੀ, ਉਹਨਾਂ 'ਚੋਂ ਕਹਿੰਦੇ ਇੱਕ ਵਾਈਟ ਹਾਊਸ ਵੀ ਹੋ ਸਕਦਾ ਹੈ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਪਿਛਲੇ ਵੀਕਾਂ ਦੇ ਵਿੱਚ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਰਸ਼ੀਆ ਦਾ ਜਿਹੜਾ ਰਿਲੇਸ਼ਨ ਆ ਵੈਸਟ ਦੇ ਨਾਲ ਕਾਫੀ ਹੁਣ ਫਰੀ ਫਾਲ ਹੋਇਆ ਆ ਉਸੇ ਹੀ ਇਨਸੀਡੈਂਟ ਨੂੰ ਲੈ ਕੇ, ਜਿਹਦੇ ਵਿੱਚ ਉਹਨਾਂ ਨੇ ਇੱਕ ਡਬਲ ਏਜੰਟ ਤੇ ਉਹਨਾਂ ਦੀ ਜਿਹੜੀ ਡਾਟਰ ਆ ਉਹਨੂੰ ਜ਼ਹਿਰ ਦੇ ਕੇ ਮਾਰਨ ਦੀ ਟਰਾਈ ਕੀਤੀ ਸੀ ਰਸ਼ੀਆ ਵਾਲਿਆਂ ਨੇ UK ਦੇ ਵਿੱਚ ਜੀ। ਸੋ ਇਹ ਮੇਨ ਖਬਰ ਆ ਅੱਜ ਦੀ ਪਈ। ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਹੁਣ ਸਾਡੇ ਜਿਹੜੇ US ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਹਿੰਦੇ ਪਈ ਸੱਦਾ ਪੱਤਰ ਦਿੱਤਾ ਹੈਗਾ 2020 ਦੇ ਵਿੱਚ ਜਿਹੜੇ ਆ ਉਹਨਾਂ ਦੇ ਆਉਣ ਦੇ ਚਾਂਸ ਹੈਗੇ ਆ USA ਦੇ ਵਿੱਚ। ਜੀ ਬਿਲਕੁਲ, ਮਾਰਚ 20 ਨੂੰ ਜਿਹੜੀ ਫੋਨ ਕਾਲ ਹੋਈ ਸੀ ਸਾਰਿਆਂ ਨੂੰ ਯਾਦ ਹੋਵੇਗਾ ਵੀ ਬਹੁਤ ਸਾਰੇ ਜਿਹੜੇ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਅਮਰੀਕਾ ਦੇ ਕਈ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਸ ਚੀਜ਼ ਦੀ ਨਿਖੇਧੀ ਵੀ ਕੀਤੀ ਸੀ ਵੀ ਇਹ ਤਾਂ ਸ਼ੈਮ ਇਲੈਕਸ਼ਨਸ ਹੋਈਆਂ ਆ ਉੱਥੇ ਰੂਸ ਦੇ ਵਿੱਚ ਅਤੇ ਜਿਹੜੀ ਵਧਾਈ ਨਾ ਦਿੱਤੀ ਜਾਵੇ। ਉਦੋਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਵਧਾਈ ਜਿਹੜੇ ਦੇ ਬੈਠੇ ਸੀਗੇ ਔਨ TV, ਜਿਹੜੇ ਆ ਕਹਿੰਦੇ ਵੀ ਜਿਹੜੇ ਕੰਗਰੈਚੂਲੇਟ ਕਰ ਗਏ। ਅਤੇ ਹੁਣ ਜਿਹੜੇ ਸੱਦੇ ਪੱਤਰ ਦਾ ਜਿਹੜਾ ਜਾਣ ਬੁੱਝ ਕੇ ਇੱਕ ਹਿਸਾਬ ਦੇ ਨਾਲ ਰੂਸ ਵਾਲਿਆਂ ਨੇ ਹੁਣ ਇੱਕ ਵੱਡੀ ਨਿਊਜ਼ ਜਿਹੜੀ ਬਣਾ ਕੇ ਜਿਹੜੀ ਉਹ ਕੱਢੀ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਇਸ ਟਾਈਮ ਗਰਮਾਇਆ ਹੋਇਆ ਆ, ਜਿਹੜੇ ਰਿਸ਼ਤਿਆਂ ਦੇ ਵਿੱਚ ਇੱਕ ਜਿਹੜੀ ਮਿਠਾਸ ਹੋਣੀ ਚਾਹੀਦੀ ਆ। ਆਪਾਂ ਵੈਸੇ ਤਾਂ ਰੂਸ ਦੇ ਨਾਲ ਹਮੇਸ਼ਾ ਹੀ ਜਿਹੜੇ ਆ ਸਿੰਘ ਫਸਦੇ ਹੀ ਰਹੇ ਆ ਜਿਹੜੇ ਅਮਰੀਕਾ ਵਾਲਿਆਂ ਦੇ, ਅਤੇ ਪਰ ਫਿਰ ਵੀ ਇਸ ਦੇ ਚੱਲਦਿਆਂ ਜਿਹੜੇ ਪੋਇਜ਼ਨਸ ਅਟੈਕ ਤੋਂ ਬਾਅਦ ਦੇ ਵਿੱਚ ਜ਼ਿਆਦਾ ਜਿਹੜਾ ਡਾਊਨਵਰਡ ਹੋਏ ਸੀਗੇ, ਘਟੇ ਸੀਗੇ ਜਿਹੜੇ ਰਿਸ਼ਤਿਆਂ ਦੇ ਵਿੱਚ ਮਿਠਾਸ ਘਟੀ ਸੀ। ਅਤੇ ਉਦੋਂ ਜਾਣ ਬੁੱਝ ਕੇ ਜਿਹੜੀ ਹੁਣ ਨਿਊਜ਼ ਕਹਿ ਲਓ ਵੀ ਇੱਕ ਆਈ ਆ ਅਤੇ ਇੱਕ ਬੌਮਸ਼ੈਲ ਵਾਂਗੂ ਹੀ ਸਾਰਿਆਂ ਨੂੰ ਲੱਗ ਰਹੀ ਆ ਵੀ ਰਾਸ਼ਟਰਪਤੀ ਟਰੰਪ ਨੇ ਪਤਾ ਨਹੀਂ ਕੀ ਸੋਚ ਕੇ ਜਿਹੜਾ ਇਹ ਜਿਹੜਾ ਉਦੋਂ ਉਹਨਾਂ ਨੇ ਸੱਦਾ ਦਿੱਤਾ ਆ। ਕਹਿੰਦੇ ਰਹੇ ਨੇ ਮੈਂ ਬਹੁਤ ਮਿੱਤਰ ਹੈਗਾ ਵੈਸੇ ਪੁਤਿਨ ਦਾ, ਇਹ ਬਹੁਤ ਵਾਰੀ ਜਿਹੜੇ ਉਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਵੀ ਜਿਹੜਾ ਉਹ ਆਖਿਆ ਆ। ਅਤੇ ਜੇ ਰੂਸ ਦੇ ਨਾਲ ਸੰਬੰਧ ਵਧੀਆ ਕੋਈ ਕਰ ਸਕਦਾ ਅਤੇ ਕਹਿੰਦੇ ਸ਼ਾਇਦ ਮੈਂ ਹੀ ਆ। ਸੋ ਹੋਪਫੁਲੀ ਜਿਹੜੇ ਆ ਉਹ ਵਧੀਆ ਜਿਹੜੇ ਸੰਬੰਧ ਹੋ ਜਾਣ, ਸਾਰੇ ਮੁਲਕਾਂ ਦਾ ਸੰਬੰਧ ਵਧੀਆ ਹੋ ਜਾਣ ਤਾਂ ਚੰਗੀ ਗੱਲ ਆ, ਪਰ ਐਂ ਜਿਹੜੀ ਗੱਲ ਬਣਦੀ ਨਹੀਂ ਹੁੰਦੀ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਕ੍ਰੈਮਲਿਨ ਆ ਉਹਨਾਂ ਦੇ ਏਡ ਉਸ਼ਕੋਵ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਸਮਿਟ ਵਾਲਾ ਇਸ਼ੂ ਆ ਇਹ ਹੁਣ ਕਾਫੀ ਕਾਫੀ ਡਿਫੀਕਲਟ ਲੱਗਦਾ ਹੈਗਾ ਆ, ਪਰ
ਆਪਾਂ ਇਹਦੀ ਜਿਹੜੀ ਪੋਸੀਬਿਲਿਟੀ ਆ ਉਹਨੂੰ ਡਿਸਕਸ ਕਰ ਰਹੇ ਹੈਗੇ ਆ, ਤੇ ਪਰ ਕਹਿੰਦਾ ਵੀ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਲੱਗਦਾ ਆ ਵੀ ਆਪਾਂ ਜਿਹੜੇ ਸਾਡੇ ਇਸ਼ੂਜ਼ ਹੈਗੇ ਆ ਦੋਨੋਂ ਰਲ ਕੇ ਇਹਦੇ ਤੇ ਕੋਈ ਨਾ ਕੋਈ ਆਪਾਂ ਡਿਸਕਸ ਕਰ ਸਕਦੇ ਹੈਗੇ ਆ। ਤੇ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ, ਜਦੋਂ ਦੇ ਉਹ ਪ੍ਰੈਜ਼ੀਡੈਂਟ ਬਣੇ ਆ, ਪਿਛਲੀ ਵਾਰੀ ਜਦੋਂ ਉਹਨਾਂ ਦੀ ਰਸ਼ੀਆ ਦੇ ਜਿਹੜੇ ਵਲੈਡੀਮੀਰ ਪੁਟਿਨ ਹੈਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ, ਉਹ ਪਿਛਲੀ ਜਿਹੜੀ 20 ਸਮਿਟ ਹੋਈ ਸੀ ਜਰਮਨੀ 'ਚ ਜੁਲਾਈ ਦੇ ਵਿੱਚ, ਜਿਹੜੀ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਹੋਈ ਸੀ, ਤੇ ਨਵੰਬਰ ਦੇ ਵਿੱਚ ਵੀਅਤਨਾਮ 'ਚ ਦੋਨੋਂ ਵਾਰੀ ਉਹਨਾਂ ਦੀ ਗੱਲ ਹੋਈ ਸੀ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਦਾ ਕੱਲ ਈਸਟਰ ਦੇ ਉੱਤੇ ਡਾਕਾ ਵਾਲਿਆਂ ਨੂੰ ਲੈ ਕੇ ਜਿਹੜੇ ਕਾਫੀ ਵੱਡੇ ਜਿਹੜੇ ਟਵੀਟ ਆਏ, ਉਹਨਾਂ ਨੇ ਕਾਫੀ ਇੱਕ ਹਿਸਾਬ ਦੇ ਨਾਲ ਆਪਣਾ ਗੁੱਸਾ ਜਿਹੜਾ ਜ਼ਾਹਰ ਕੀਤਾ ਵੀ ਇਹ ਡਾਕਾ ਦੇ ਨਾਲ ਹੁਣ ਮੈਂ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਡੀਲਿੰਗ ਆ ਉਹ ਹੁਣ ਨਹੀਂ ਕਰਨੀ। ਸੋ ਨੋ ਮੋਰ ਡਾਕਾ ਡੀਲ ਜਿਹੜਾ ਉਹਨਾਂ ਨੇ ਆਪਣੇ ਟਵੀਟਸ ਦੇ ਜ਼ਰੀਏ ਜਿਹੜਾ ਆਖਿਆ, ਤੇ ਉਹ ਕਹਿੰਦੇ ਵੀ ਇਸ ਟਾਈਮ ਜਿਹੜੇ ਲੋਕ ਨੇ ਉਹ ਉੱਥੇ ਇੰਤਜ਼ਾਰ ਕਰੀ ਬੈਠੇ ਆ ਵੀ ਅਸੀਂ ਅਮਰੀਕਾ ਦੇ ਵਿੱਚ ਆ ਗਈਏ ਤੇ ਡਾਕਾ ਦਾ ਜਿਹੜਾ ਆ ਉਹ ਫਾਇਦਾ ਜਿਹੜਾ ਚੱਕ ਲਈਏ। ਆਈ ਥਿੰਕ ਇੱਥੋਂ ਜਿਹੜੇ ਰਾਸ਼ਟਰਪਤੀ ਟਰੰਪ ਦੇ ਥੋੜੇ ਭੋਲੇਪਨ ਦਾ ਪਤਾ ਲੱਗਦਾ ਹੈ, ਤੇ ਜਾਂ ਇਹ ਪਤਾ ਲੱਗਦਾ ਵੀ ਉਹ ਬਿਲਕੁਲ ਵੀ ਉਹ ਪੜ੍ਹਦੇ ਨਹੀਂ ਆ, ਤੇ ਜਾਂ ਜਾਣਬੁੱਝ ਕੇ ਲੋਕਾਂ ਨੂੰ ਥੋੜਾ ਮਿਸਗਾਈਡ ਜਿਹੜਾ ਆ ਉਹ ਕਰਦੇ ਨੇ। ਇਸ ਡਾਕਾ ਦੇ ਪ੍ਰੋਗਰਾਮ ਦੇ ਤਹਿਤ ਜੇ ਦੇਖਿਆ ਜਾਵੇ ਤੇ ਕਹਿੰਦੇ ਵੀ ਉਹੀ ਇਮੀਗ੍ਰੈਂਟ ਇਸ ਦੇ ਵਿੱਚ ਐਲੀਜੀਬਲ ਆ ਜਿਹੜੇ 2007 ਤੋਂ ਜਿਹੜੇ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਹੋਣ। ਉਮਰ ਜਦੋਂ ਉਹਨਾਂ ਨੇ ਐਂਟਰੀ ਕੀਤੀ ਹੋਵੇ ਕੰਟਰੀ ਦੇ ਵਿੱਚ ਤੇ 16 ਸਾਲ ਦੀ ਜਿਹੜੀ ਹੋਵੇ, ਤੇ 15 ਜੂਨ 2012 ਤੋਂ ਪਹਿਲਾਂ ਉਹਨਾਂ ਦੀ 31 ਸਾਲ ਤੋਂ ਵੱਧ ਜਿਹੜੀ ਉਮਰ ਆ ਉਹ ਨਹੀਂ ਹੋਣੀ ਚਾਹੀਦੀ। ਜਿਹੜੇ ਵੀ ਲੋਕ ਇਸ ਕੁਆਲੀਫਿਕੇਸ਼ਨ ਤੋਂ ਬਾਹਰ ਨੇ ਉਹ ਡਾਕਾ ਦੇ ਅਧੀਨ ਜਿਹੜੇ ਆ ਉਹ ਨਹੀਂ ਆਉਂਦੇ। ਸੋ ਜਿਹੜਾ ਤੇ 2007 ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਆਇਆ ਉਹ ਆਟੋਮੈਟਿਕਲੀ ਡਾਕਾ ਜਿਹੜਾ ਉਸਨੂੰ ਜਿਹੜਾ ਉਹ ਨਹੀਂ ਮਿਲੂਗਾ। ਸੋ ਹੁਣ ਇਹ ਜਿਹੜਾ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਬਿਆਨਾਂ ਦੇ ਜ਼ਰੀਏ, ਵੱਖ-ਵੱਖ ਜ਼ਰੀਏ, ਵੀ ਲੋਕ ਤਾਂ ਉੱਥੇ ਬਾਰਡਰ ਦੇ ਉੱਤੇ ਬੈਠੇ ਨੇ ਵੀ ਬਸ ਅਸੀਂ ਵੜ ਜਾਈਏ ਤੇ ਸਾਨੂੰ ਜਿਹੜਾ ਡਾਕਾ ਨਾਲ ਦੇ ਨਾਲ ਜਿਹੜਾ ਮਿਲ ਜਾਣਾ ਹੈ, ਪਰ ਉਹਨਾਂ ਨੇ ਇਹ ਚੀਜ਼ ਜਿਹੜੀ ਕਰ ਦਿੱਤੀ ਆ ਵੀ ਹੁਣ ਕਿਸੇ ਵੀ ਤਰੀਕੇ ਦੀ ਜਿਹੜੀ ਡੀਲ ਆ ਉਹ ਨਹੀਂ ਹੋਊਗੀ। ਤੇ ਇਨਫੈਕਟ ਉਹਨਾਂ ਨੇ ਨਾਫਟਾ ਨੂੰ ਲੈ ਕੇ ਵੀ ਜਿਹੜਾ ਆ ਉਹ ਆਖਿਆ ਆ। ਇਸ ਜੇ ਡਾਕਾ ਦੇ ਬਾਰੇ ਗੱਲ ਕਰਦੇ ਜਾਈਏ ਤਾਂ ਉਹਨਾਂ ਨੇ ਡੈਮੋਕ੍ਰੇਟਾਂ ਨੂੰ ਜਿਹੜੀ ਝਾੜ ਪਾਉਂਦੇ ਹੋਏ ਆਖਿਆ ਵੀ ਤੁਸੀਂ ਗੱਲਾਂ ਹੀ ਕਰਦੇ ਆ, ਕੋਈ ਐਕਟ ਇਸ ਦੇ ਉੱਤੇ ਬਿਲਕੁਲ ਵੀ ਨਹੀਂ ਕਰਦੇ। ਇਹ ਬਹੁਤ ਮਾੜੀ ਗੱਲ ਆ। ਡੈਮੋਕ੍ਰੇਟ ਕੋਈ ਤੁਹਾਡੇ ਲਈ ਕੇਅਰ ਨਹੀਂ ਕਰਦੇ, ਤੇ ਕਿਉਂਕਿ ਇਸ ਟਾਈਮ ਡਾਕਾ ਦਾ ਰੌਲਾ ਆ, ਸੋ ਸਾਰੇ ਜਾਣੇ ਉਸ ਜਿਹੜਾ ਕਹਿ ਲਓ ਵੀ ਬੱਸ ਦੇ ਉੱਤੇ ਸਵਾਰ ਹੋ ਕੇ ਉਸ ਦਾ ਫਾਇਦਾ ਜਿਹੜਾ ਉਹ ਚੱਕ ਰਹੇ ਨੇ। ਤੇ ਅਸੀਂ ਜਿਹੜੀ ਆ ਵਾਲ ਜਿਹੜੀ ਉਹ ਬਣਾਉਣੀ ਆ ਤੇ ਆਪਣੇ ਬਾਰਡਰਸ ਆ ਉਹਨਾਂ ਨੂੰ ਸਿਕਿਉਰ ਕਰਨਾ ਆ, ਤੇ ਨੋ ਮੋਰ ਡੀਲ ਔਨ ਡਾਕਾ। ਸੋ ਉਹਨਾਂ ਨੇ ਜਿਹੜੇ ਇਸ ਚੀਜ਼ ਦੇ ਵਿੱਚ ਉਹ ਆਖ ਦਿੱਤਾ ਆ। ਕੱਲ ਫੌਕਸ ਐਂਡ ਫਰੈਂਡਸ ਵਾਲੇ ਜਿਹੜੇ ਸੀਗੇ ਉਹ ਇਹੀ ਗੱਲਾਂ ਜਿਹੜੀਆਂ ਉਹ ਨਸ਼ਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਬਾਰਡਰ ਦੇ ਪਾਰ ਜਿਹੜੇ ਬੰਦੇ ਬੈਠੇ ਆ ਵੀ ਬਸ ਅਮਰੀਕਾ ਦੇ ਵਿੱਚ ਵੜ ਜਾਣਾ ਤੇ ਉਹਨਾਂ ਨੂੰ ਆਉਂਦੇ ਜਿਹੜਾ ਸ਼ਾਇਦ ਡਾਕਾ ਜਿਹੜਾ ਆ ਉਹ ਮਿਲ ਜਾਣਾ ਹੈ। ਤੇ ਜਦ ਆਪਾਂ ਦੱਸਿਆ ਵੀ ਕਿਸ ਤਰੀਕੇ ਨਾਲ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਬੰਦੇ ਜਿਹੜੇ ਕੋਈ ਹੁਣ ਰਾਈਟ ਨਾ ਉਹ ਕੋਈ ਐਡ ਆ ਰਿਹਾ ਹੈ ਚਾਹੇ ਜਿੰਨੀ ਵੀ ਉਸਦੀ ਉਮਰ ਆ ਉਹ ਡਾਕਾ ਦੇ ਅਧੀਨ ਜਿਹੜਾ ਆ ਉਹ ਨਹੀਂ ਆਉਂਦਾ। ਤੇ ਇਹਦੇ ਵਿੱਚ ਕੁਝ ਕੁ ਗੱਲਾਂ ਸਹੀ ਵੀ ਆ, ਕਿਉਂਕਿ ਜਿਹੜਾ ਉਹ ਅਪਸੈਟ ਕਿਉਂ ਹੋਇਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆਈਆਂ ਪਈ ਸਾਊਥ ਅਮਰੀਕਾ ਦੇ ਵਿੱਚੋਂ ਇੱਕ ਜਿੱਦਾਂ ਕਹਿੰਦੇ ਕੈਰਾਵੈਨ ਜਿਹੜਾ ਹੈਗਾ ਆ ਉਹ ਲੋਕਾਂ ਦਾ ਹਜ਼ਾਰ ਬੰਦੇ ਦਾ ਇਕੱਠਾ ਹੋ ਕੇ ਤੁਰ ਕੇ ਆ ਰਿਹਾ ਸਾਰੇ ਮੁਲਕਾਂ 'ਚ, ਜਿਹੜੇ ਕਹਿੰਦੇ ਵੀ ਅਸੀਂ ਅਮਰੀਕਾ 'ਚ ਐਂਟਰ ਹੋਣਾ ਆ। ਤੇ ਪਿਛਲੇ ਮਹੀਨਿਆਂ ਦੇ ਵਿੱਚ ਕਹਿੰਦੇ 5 ਕੈਰਾਵੈਨ ਇਦਾਂ ਦੇ ਜਿਹੜੇ ਹਜ਼ਾਰ ਬੰਦੇ ਦੇ ਇਕੱਠੇ ਹੋ ਕੇ, ਜੇ ਤੁਸੀਂ ਪਿਕਚਰਾਂ ਵੀ ਦੇਖੋ ਕਈ ਵਾਰੀ ਜਿਹੜੀਆਂ ਹੈਗੀਆਂ ਆ ਵੀ ਪੂਰੇ ਦਾ ਪੂਰਾ ਜਿੱਦਾਂ ਲੋਕ ਤੁਰੇ ਹੋ ਆ ਜਿੱਦਾਂ ਕਿਤੇ ਮੇਲੇ ਜਾਣਾ ਹੁੰਦਾ ਨਾ, ਸਾਰੇ ਤੁਰ ਕੇ ਵੀ ਅਸੀਂ ਬਾਰਡਰ ਕ੍ਰਾਸ ਕਰਕੇ ਚੱਲ ਜਾਣਾ ਤੇ ਅਸੀਂ ਉੱਥੇ ਪੋਲੀਟੀਕਲ ਅਸਾਈਲਮ ਵੀ ਅਪਲਾਈ ਕਰ ਦੇਣਾ। ਤੇ 2017 ਦੇ ਵਿੱਚ ਵੀ 2 ਕੈਰਾਵੈਨ ਕਹਿੰਦੇ 200 ਲੋਕਾਂ ਦੇ ਇਦਾਂ ਐਂਟਰ ਹੋਏ USA ਦੇ ਵਿੱਚ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ। ਹਾਲਾਂਕਿ ਬਹੁਤ ਘੱਟ ਲੋਕਾਂ ਨੂੰ ਉਹ ਜਿਹੜਾ ਪੋਲੀਟੀਕਲ ਅਸਾਈਲਮ ਦਿੱਤਾ ਗਿਆ। ਸੋ ਇਸ ਕਰਕੇ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਕੱਲਾ ਡਾਕਾ ਨਹੀਂ, ਉਹਨਾਂ ਨੇ ਮੈਕਸੀਕੋ ਨੂੰ ਇਹ ਵੀ ਕਹਿਤਾ ਵੀ ਅਸੀਂ ਨੈਫਟਾ ਦਾ ਪੂਰਾ ਸਕ੍ਰੈਪ ਕਰਨਾ ਹੀ ਕਰਨਾ ਆ, ਵੀ ਅਗਰ ਤੁਸੀਂ ਉੱਥੇ ਦੇ ਲੋਕ ਜਿਹੜੇ USA ਦੇ ਵਿੱਚ ਬੰਦ ਕਰਨ ਨੂੰ ਰੋਕੂਗੇ ਨਹੀਂ ਤੇ ਅਸੀਂ ਜਿਹੜਾ ਤੁਹਾਡੇ ਨਾਲ ਨੈਫਟਾ ਵਾਲਾ ਪ੍ਰੋਗਰਾਮ ਆ ਉਹ ਵੀ ਜਿਹੜਾ ਬੰਦ ਕਰ ਦੇਣਾ ਹੈਗਾ ਆ। ਤੇ ਡਾਕਾ ਦੇ ਬਾਰੇ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਿਹਾ ਵੀ ਜਿਹੜੇ ਹੈਗੇ ਰਿਪਬਲਿਕਨ ਸੈਨੇਟਰ ਕਾਂਗਰਸਮੈਨ ਇਹਨਾਂ ਨੂੰ ਐਕਟ ਕਰਨਾ ਚਾਹੀਦਾ ਤੇ ਨਿਊਕਲੀਅਰ ਆਪਸ਼ਨ ਯੂਜ਼ ਕਰਨੀ ਚਾਹੀਦੀ ਹੈਗੀ ਆ। ਨਿਊਕਲੀਅਰ ਆਪਸ਼ਨ ਇਹ ਹੁੰਦੀ ਮੇਰੇ ਖਿਆਲ ਨਾਲ ਸ਼ਾਇਦ ਸਿੰਪਲ ਮੈਜੋਰਟੀ ਵਾਲੀ, ਭਈ ਜੀ ਨਹੀਂ ਅਸੀਂ ਇਹ ਸਕ੍ਰੈਪ ਕਰ ਦਿੱਤਾ ਹੈਗਾ।
ਤੇ ਆਈ ਥਿੰਕ ਇਸ ਦੇ ਵਿੱਚ ਵੀ ਸ਼ਾਇਦ ਜਾਣਦੇ ਨਹੀਂ ਹੈ ਵੀ ਕਾਂਗਰਸ ਰਾਸ਼ਟਰਪਤੀ ਟਰੰਪ ਨੂੰ ਪਤਾ ਨਹੀਂ ਹੈ ਕੰਮ ਕਿੱਦਾਂ ਕਰਦੀ ਹੈ, ਕਿਉਂਕਿ ਜੇ ਦੇਖਿਆ ਜਾਵੇ ਜੇ ਹਰ ਇੱਕ ਚੀਜ਼ ਦੇ ਵਿੱਚ ਨਿਊਕਲੀਅਰ ਆਪਸ਼ਨ ਵਰਤ ਲਈ ਜਾਵੇ ਤਾਂ ਜਦੋਂ ਡੈਮੋਕ੍ਰੇਟ ਪਾਰਟੀ ਦੀ ਮੈਜੋਰਟੀ ਆਊਗੀ, ਜੇ ਉਹਨਾਂ ਦੇ 51 ਬੰਦੇ ਹੋ ਗਏ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਆਪਣੀਆਂ ਨਿਊਕਲੀਅਰ ਆਪਸ਼ਨ ਦੇ ਨਾਲ ਮਨਾ ਸਕਦੇ ਆ। ਮਿਚ ਮੈਕੋਨਲ ਦੇਖੋ ਬੜੇ ਪੁਰਾਣੇ 1984 ਤੋਂ ਜਿਹੜੇ ਸੈਨੇਟਰ ਬਣੇ ਹੋਏ ਆ, ਉਹਨਾਂ ਨੂੰ ਪਤਾ ਹੈ ਵੀ ਕਦੋਂ ਤੇ ਕਿੱਦਾਂ ਜਿਹੜੀ ਨਿਊਕਲੀਅਰ ਆਪਸ਼ਨ ਜਿਹੜੀ ਵਰਤੀ ਜਾ ਸਕਦੀ ਆ। ਇਹਨਾਂ ਨੇ ਜਿਹੜੀ ਵਰਤੀ ਸੀ ਜਦੋਂ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਆ ਉਹਨਾਂ ਨੂੰ ਜਦੋਂ ਲਾਉਣਾ ਸੀ ਉਦੋਂ ਨਿਊਕਲੀਅਰ ਆਪਸ਼ਨ ਨੂੰ ਜਿਹੜਾ ਉਹ ਵਰਤਿਆ ਗਿਆ ਸੀਗਾ। ਸੋ ਹਰ ਇੱਕ ਚੀਜ਼ ਦੇ ਉੱਤੇ ਨਹੀਂ ਵਰਤੀ ਜਾ ਸਕਦੀ। ਜੇ ਇਦਾਂ ਹੋਵੇ ਤਾਂ ਉਹਨਾਂ ਨੇ ਗੰਨਾਂ ਦੇ ਉੱਤੇ ਬੈਨ ਲਾ ਲੈਣਾ ਸੀਗਾ ਹੁਣ ਤੱਕ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ, ਤੇ ਨਾਲ 15 ਘੰਟੇ ਪਰ ਆਵਰ ਦੀ ਜਿਹੜਾ ਰੌਲਾ ਪਾਉਂਦੇ ਆ ਮਿਨੀਮਮ ਵੇਜ ਦਾ, ਹੋ ਸਕਦਾ ਡਾਕਾ ਵਾਲੀ ਜਿਹੜੀ ਹੋਰ ਗੱਲ ਆ ਉਹ ਹੋ ਜਾਂਦੀ ਸੀ, ਪਰ ਨਿਊਕਲੀਅਰ ਆਪਸ਼ਨ ਇਦਾਂ ਸ਼ਾਇਦ ਵਰਤੀ ਨਹੀਂ ਜਾ ਸਕਦੀ ਬਾਰ-ਬਾਰ। ਸੋ ਇਹ ਵੀ ਚੀਜ਼ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਆ ਵੀ ਕਾਂਗਰਸ ਪੂਰੀ ਤਰੀਕੇ ਨਾਲ ਕਿੱਦਾਂ ਚੱਲਦੀ ਆ। ਤੇ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਤਸਵੀਰਾਂ ਜਿਹੜੀਆਂ ਆ ਜਿਹੜਾ ਚੱਲ ਰਿਹਾ ਸੀਗਾ ਕੰਮ ਬਾਰਡਰ ਵਾਲ ਦੇ ਉੱਤੇ, ਉਸ ਦੀਆਂ ਜਿਹੜੀਆਂ ਨਸ਼ਰ ਕੀਤੀਆਂ। ਕਹਿੰਦੇ ਦੇਖੋ ਜੀ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀਆਂ ਜਿਹੜੀ ਇਹ ਵਾਲ ਆ ਉਹ ਬਣਨੀ ਸ਼ੁਰੂ ਹੋ ਗਈ। ਬਾਅਦ ਦੇ ਵਿੱਚ ਕਈਆਂ ਨੇ ਉਹਨਾਂ ਨੂੰ ਜਿਹੜੀ ਉਸ ਦੇ ਉੱਤੇ ਕ੍ਰਿਟਿਸਾਈਜ਼ ਵੀ ਕੀਤਾ, ਕਹਿੰਦੇ ਤੁਹਾਡੇ ਵਾਲੀ ਵਾਲ ਨਹੀਂ ਹੈ, ਜਿਹੜੀ ਪਹਿਲੀ ਬਾਰਡਰ ਦਾ ਬਣਿਆ ਹੋਇਆ ਆ ਉਹ ਜਿਹੜਾ ਸੀ ਥਰੂ ਵਾਲੇ ਫਰੇਮ ਆ ਉਹੀ ਲੱਗ ਰਿਹਾ ਆ, ਤੇ ਅਜੇ ਤੁਹਾਡੇ ਵਾਲੀ ਵਾਲ ਬਣਨੀ ਅਜੇ ਸ਼ੁਰੂ ਨਹੀਂ ਹੋਈ ਉਸ ਵਾਲੇ ਪਾਸੇ। ਸੋ ਉਹ ਬਾਅਦ ਦੇ ਵਿੱਚ ਸ਼ਾਇਦ ਟਵੀਟ ਉਹਨਾਂ ਨੇ ਉੱਥੋਂ ਬਾਅਦ ਚ ਡਿਲੀਟ ਵੀ ਜਿਹੜੇ ਉਹਨਾਂ ਨੂੰ ਕਰਨੇ ਪਏ ਸੀਗੇ। ਸੋ ਕਾਫੀ ਕੁਛ ਕਈ ਵਾਰੀ ਕਹਿ ਲਓ ਵੀ ਭੋਲੇਪਨ ਦੇ ਵਿੱਚ, ਤੇ ਜਾਂ ਉਹਨਾਂ ਦੇ ਐਡਵਾਈਜ਼ਰ ਉਹਨਾਂ ਨੂੰ ਚੰਗੀ ਤਰ੍ਹਾਂ ਦੱਸਦੇ ਨਹੀਂ ਆ, ਉਸ ਚੱਕਰ ਦੇ ਵਿੱਚ ਕਾਫੀ ਕੁਛ ਜਿਹੜਾ ਇਦਾਂ ਦਾ ਜਿਹੜਾ ਉਹ ਆਪਣੇ ਟਵੀਟ ਦੇ ਜ਼ਰੀਏ ਬਿਆਨ ਕਰ ਜਾਂਦੇ ਆ। ਬਾਕੀ 4 ਦਿਨਾਂ ਦਾ ਉਹਨਾਂ ਨੇ ਹੁਣ ਜਿਹੜੀ ਛੁੱਟੀ ਮਨਾ ਕੇ ਆਏ ਨੇ, ਉੱਥੇ ਮਾਰ-ਆ-ਲਾਗੋ ਤੋਂ ਵਾਪਸ ਆਏ ਨੇ, ਤੇ ਉੱਥੇ ਕਾਫੀ ਉਹਨਾਂ ਨੇ ਆਪਣੇ ਮਿੱਤਰਾਂ ਦੇ ਨਾਲ ਤੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਸਮਾਂ ਬਤੀਤ ਕੀਤਾ, ਜਿਹੜਾ ਈਸਟਰ ਦਾ ਤਿਉਹਾਰ ਆ ਉਹਨਾਂ ਨੇ ਬਤੀਤ ਕੀਤਾ। ਤੇ ਹੁਣ ਦੇਖਦੇ ਆ ਇਸ ਜਿਹੜੇ ਆ ਵੀਕ ਦੇ ਵਿੱਚ ਕਿਹਦੀ ਸ਼ਾਮਤ ਆਉਂਦੀ ਆ, ਕਿਉਂਕਿ ਕੋਈ ਨਾ ਕੋਈ ਜਿਹੜਾ ਬੰਦਾ ਆ ਉਹਨਾਂ ਦੀ ਦਾੜ ਥੱਲੇ ਆਇਆ ਹੀ ਰਹਿੰਦਾ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਚਾਈਨਾ ਨੇ ਹੁਣ US ਦੀਆਂ ਬਹੁਤ ਸਾਰੇ ਜਿਹੜੇ ਐਕਸਪੋਰਟਸ ਆ ਉਹਨਾਂ ਦੇ ਉੱਤੇ $3 ਬਿਲੀਅਨ ਦਾ ਜਿਹੜਾ ਟੈਰਿਫਸ ਆ ਉਹ ਲਾ ਦਿੱਤਾ ਹੈਗਾ, ਜਿਹਦੇ ਨਾਲ ਰੂਰਲ USA ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਡਕਟ ਜਿਹੜੇ ਉਹ ਪ੍ਰੋਡਿਊਸ ਕਰਦੇ ਆ ਉਹਨਾਂ ਦੇ ਉੱਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਟੈਕਸ ਲੱਗੇਗਾ, ਤੇ ਉਹਦੇ ਨਾਲ ਜਿਹੜਾ ਘਾਟਾ ਪਏਗਾ। 128 ਚੀਜ਼ਾਂ ਜਿਹੜੀਆਂ ਪ੍ਰੋਡਕਟਸ ਹੈਗੀਆਂ ਜਿਨ੍ਹਾਂ ਦੇ ਉੱਤੇ ਜਿਹੜਾ ਚਾਈਨਾ ਨੇ ਟੈਰਿਫਸ ਲਾਇਆ ਹੈਗਾ, ਜਿਹਦੇ ਵਿੱਚੋਂ ਸਭ ਤੋਂ ਮੇਨ ਮੀਟ ਹੈਗਾ। ਪੋਰਕ ਜਿਹੜਾ ਬਹੁਤ ਸਾਰਾ ਜਾਂਦਾ USA ਕਹਿੰਦੇ ਨੰਬਰ 1 ਐਕਸਪੋਰਟਰ ਹੈਗਾ ਚਾਈਨਾ ਨੂੰ। ਇਸੇ ਤਰ੍ਹਾਂ ਵਾਸ਼ਿੰਗਟਨ ਤੋਂ ਐਪਲਸ ਤੇ ਚੈਰੀਜ਼ ਜਿਹੜੀਆਂ ਹੈਗੀਆਂ ਆ ਉਹ ਬਹੁਤ ਜ਼ਿਆਦਾ ਜਾਂਦੀਆਂ, ਵੱਡੀ ਗਿਣਤੀ ਦੇ ਵਿੱਚ ਜਾਂਦੀਆਂ ਹੈਗੀਆਂ ਆ ਚਾਈਨਾ ਨੂੰ। ਸੋ ਜਿਹੜੀ ਵਾਸ਼ਿੰਗਟਨ ਸਟੇਟ ਆ ਉਹਨੂੰ ਵੀ ਜਿੱਦਾਂ ਕਹਿੰਦੇ ਪਏ ਇਕੋਨਮੀ ਦਾ ਬਹੁਤ ਜ਼ਿਆਦਾ ਅਸਰ ਪਏਗਾ। 15% ਟੈਕਸਸ ਉਹ ਜਿਹੜੇ ਆ ਫਰੂਟ ਦੇ ਉੱਤੇ ਜਿਹੜੇ ਲਾ ਰਹੇ ਹੈਗੇ ਆ। ਇਸ ਮੰਡੇ ਤੋਂ ਉਹਨੇ ਆਲਰੇਡੀ ਸ਼ੁਰੂ ਕਰ ਦਿੱਤਾ ਚਾਈਨਾ ਵਾਲਿਆਂ ਨੇ ਜੀ, ਅੱਜ ਤੋਂ ਬਿਲਕੁਲ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ, ਤੇ ਕਈ ਬਿਲੀਅਨ ਡਾਲਰ ਦੀ ਜਿਹੜੀ ਇੰਡਸਟਰੀ ਹੈਗੀ ਆ, ਤੇ ਕਾਫੀ ਜ਼ਿਆਦਾ ਜਿਹੜੇ ਟੈਰਿਫ ਆ ਇੱਕ ਹਿਸਾਬ ਨਾਲ ਟੈਕਸ ਜਿਹੜੇ ਉਸ ਦੇ ਉੱਤੇ ਐਕਸਪੋਰਟ ਡਿਊਟੀਆਂ ਜਿਹੜੀਆਂ ਉਹ ਠੋਕਣਗੇ। ਇਹ ਉਸ ਤੋਂ ਬਾਅਦ ਦੇ ਵਿੱਚ ਹੋਇਆ ਜਦੋਂ ਆਪਾਂ ਦੱਸਿਆ ਸੀਗਾ ਵੀ ਜਿਹੜੇ ਇਸ ਟਾਈਮ ਹੁਣ ਇੱਥੋਂ ਦੀ ਸਰਕਾਰ ਆ, ਜਿਹੜਾ ਪ੍ਰਸ਼ਾਸਨ ਆ, ਉਹਨਾਂ ਨੇ ਬਹੁਤ ਸਾਰੇ ਜਿਹੜੇ ਇੰਪੋਰਟ ਕੀਤਾ ਜਾਂਦਾ ਹੈ ਸਮਾਨ ਜਿਹੜਾ ਚਾਈਨਾ ਤੋਂ, ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਟੈਰਿਫ ਲਾਉਣੇ ਜਿਹੜੇ ਸ਼ੁਰੂ ਕਰਨ ਦੀ ਜਿਹੜੀ ਉਹ ਕੀਤੀ ਸੀ, ਤੇ ਉਹ ਕਾਲੇ ਬੜੇ ਨੇ, ਉਹਨਾਂ ਨੇ ਪਹਿਲਾਂ ਹੀ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਆ। ਖਾਸ ਕਰਕੇ ਸਟੀਲ ਜਿਹੜਾ ਇਸ ਦੇ ਵਿੱਚ ਕਾਫੀ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਪਰ ਅਮਰੀਕਨ ਜਿਹੜਾ ਫਰੂਟ ਆ ਉਹ ਵੀ ਬਹੁਤ ਜ਼ਿਆਦਾ ਜਾਂਦਾ ਹੈਗਾ। ਉਹ ਆਪਾਂ ਜ਼ਰੂਰ ਸੋਤੇ ਨਾਲ ਸਾਂਝੇ ਕਰਦੇ ਵੀ ਕਿੰਨੀ ਕੁ ਗਿਣਤੀ ਦੇ ਵਿੱਚ ਜਿਹੜਾ ਚਾਈਨਾ ਨੂੰ ਜਾਂਦਾ ਹੈਗਾ। ਤੇ ਜੇ ਦੇਖਿਆ ਜਾਵੇ ਕਹਿੰਦੇ ਭਈ ਜਿਹੜਾ ਵਾਸ਼ਿੰਗਟਨ ਦੇ ਵਿੱਚ ਗਾਲਾ, ਇੱਕ ਰੈੱਡ ਡਿਲੀਸ਼ੀਅਸ ਤੇ ਗ੍ਰੈਨੀ ਸਮਿਥ, ਇਹ ਜਿਹੜੇ ਐਪਲਸ ਹੈਗੇ ਆ 90% ਐਪਲ ਜਿਹੜੇ ਵਾਸ਼ਿੰਗਟਨ ਦੇ ਗਰੋਅਰਸ ਹੈਗੇ ਆ ਉਹ ਚਾਈਨਾ ਨੂੰ ਸ਼ਿਪ ਕਰਦੇ ਹੈਗੇ ਆ, ਤੇ 10% ਜਿਹੜੀਆਂ ਹੋਰ ਐਗਜ਼ੋਟਿਕ ਵੈਰਾਈਟੀਜ਼ ਹੈਗੀਆਂ ਉਹ ਟੈਸਟਿੰਗ ਲਈ ਯੂਜ਼ ਕੀਤੀਆਂ ਜਾਂਦੀਆਂ। ਤੇ ਡਾਲਰ ਦੀ ਵੈਲਿਊ ਕਹਿੰਦੇ ਆਲਰੇਡੀ ਹਾਈ ਹੈਗੀ ਆ। ਲਾਸਟ ਈਅਰ ਵਾਸ਼ਿੰਗਟਨ ਨੇ 1.8 ਮਿਲੀਅਨ 40 ਪਾਉਂਡ ਦੇ ਬਾਕਸ ਜਿਹੜੇ ਐਪਲ ਦੇ ਆ ਮੇਨਲੈਂਡ ਚਾਈਨਾ ਨੂੰ ਭੇਜੇ। 40 ਪਾਉਂਡ ਦਾ ਇੱਕ ਬਾਕਸ ਤੇ 1.8 ਮਿਲੀਅਨ ਬਾਕਸਸ, ਤੇ 1 ਮਿਲੀਅਨ ਹੋਰ ਬਾਕਸ ਇੱਦਾਂ ਹੀ ਜਿਹੜਾ ਆ ਉਹ ਹਾਂਗਕਾਂਗ ਨੂੰ ਭੇਜਿਆ ਹੈਗਾ ਆ। ਤੇ ਸ਼ਿਪਮੈਂਟ ਕਹਿੰਦੇ ਆਲਮੋਸਟ 45 ਤੋਂ 50 ਮਿਲੀਅਨ ਡਾਲਰ ਦੀ ਜਿਹੜੀ ਇਹ ਇਕੱਲੀ ਵਾਸ਼ਿੰਗਟਨ ਸਟੇਟ ਤੋਂ ਸੇਬਾਂ ਦੀ ਹੋਈ ਹੈਗੀ ਆ, ਜਿਹੜੀ ਕਿ 1260 ਜੌਬਾਂ ਨੂੰ ਜਿਹੜੀ ਆ ਉਹ ਅਫੈਕਟ ਕਰਦੀ ਹੈਗੀ ਆ।
ਇਸੇ ਤਰ੍ਹਾਂ ਆਇਓਵਾ 'ਚ ਹੋਰ ਸਟੇਟਾਂ 'ਚ ਜਿਹੜਾ ਪੋਰਕ ਆ, ਜਿਹੜਾ ਸੂਰ ਦਾ ਮੀਟ ਆ, ਉਹ ਬਹੁਤ ਜ਼ਿਆਦਾ ਹੁੰਦਾ ਆ, ਉਹ ਚਾਈਨਾ ਨੂੰ ਭੇਜਦੇ ਹੈਗੇ। ਉਹਦੇ ਉੱਤੇ ਵੀ ਜਿਹੜਾ ਟੈਕਸ ਉਹਨੇ ਕਾਫੀ ਲਾਇਆ ਹੈਗਾ, ਜੋ ਕਿ ਅਫੈਕਟ ਕਰੇਗਾ। ਇਸੇ ਤਰ੍ਹਾਂ ਜਿਹੜੀਆਂ ਚੈਰੀਜ਼ ਹੈਗੀਆਂ ਆ, ਉਹ ਬਹੁਤ ਜ਼ਿਆਦਾ ਜਾਂਦੀਆਂ ਹੈਗੀਆਂ। ਕਹਿੰਦੇ ਵੀ 3 ਮਿਲੀਅਨ 20 ਪਾਉਂਡ ਦੇ ਬਾਕਸ ਜਿਹੜੇ ਆ ਉਹ ਵਾਸ਼ਿੰਗਟਨ ਦੀਆਂ ਬਿੰਗ ਤੇ ਰੇਨੀਅਰ ਜਿਹੜੀਆਂ ਚੈਰੀਜ਼ ਹੈਗੀਆਂ ਉਹ ਚਾਈਨਾ ਨੂੰ ਗਈਆਂ, ਤੇ 3 ਲੱਖ ਬਾਕਸ ਜਿਹੜੇ ਆ ਉਹ ਹਾਂਗਕਾਂਗ ਨੂੰ ਗਏ ਹੈਗੇ ਆ, ਜੋ ਕਿ $127 ਮਿਲੀਅਨ ਦੇ ਕਰੀਬ ਇਹ ਬਣਦੀ ਹੈਗੀ ਆ। ਸੋ ਜਿਹੜੇ ਫਾਰਮਰਸ ਹੈਗੇ ਆ, ਇਸੇ ਤਰ੍ਹਾਂ ਪਿਸਟੈਚੀਓਸ, ਹੋਰ ਵੀ ਬਹੁਤ ਸਾਰੇ ਜਿਹੜੇ ਫਾਰਮਰਸ ਦੇ ਪ੍ਰੋਡਕਟ ਆ ਜਿਨ੍ਹਾਂ ਦੇ ਉੱਤੇ ਉਹ ਟੈਰਿਫਸ ਲਾਉਣ ਜਾ ਰਹੇ ਆ। ਉਹਦੇ ਨਾਲ ਕੀ ਹੋਣਾ ਆ ਵੀ ਟੈਕਸ ਲਾਉਗੇ ਤੇ ਉਹਨਾਂ ਨੂੰ ਜਿਹੜਾ ਪ੍ਰੋਫਿਟ ਆ ਜਿਹੜਾ ਘੱਟ ਹੋਊਗਾ। ਸੋ ਇਹ ਫਾਰਮਰਸ ਨੂੰ USA ਦੇ ਵਿੱਚ ਕਾਫੀ ਜ਼ਿਆਦਾ ਇਫੈਕਟ ਕਰੇਗਾ। ਜੀ ਜੀ ਬਿਲਕੁਲ। ਜਦੋਂ ਬਾਅਦ ਨੂੰ ਘੱਟ ਚੀਜ਼ ਵਿਕੂਗੀ ਤਾਂ ਆਟੋਮੈਟਿਕਲੀ ਇਹਨਾਂ ਦੀ ਇੱਥੇ ਰਹੂਗੀ ਤੇ ਫਾਰਮਰ ਨੂੰ ਤਾਂ ਅਸਰ ਜਿਹੜਾ ਉਸ ਦਾ ਪੈਣਾ ਹੀ ਪੈਣਾ ਹੈ। ਛੋਟੀ ਜਿਹੀ ਐਗਜ਼ਾਮਪਲ ਦੱਸਦੇ ਇਹ ਕਹਿੰਦੇ ਵੀ ਵਾਸ਼ਿੰਗਟਨ ਦੇ ਵਿੱਚ 1400 ਚੈਰੀ ਗਰੋਅਰਸ ਜਿਹੜੇ ਹੈਗੇ ਆ, ਜਿਹੜੇ ਡਾਇਰੈਕਟਲੀ ਚਾਈਨਾ ਨੂੰ ਜਿੱਦਾਂ ਐਕਸਪੋਰਟ ਕਰਦੇ ਆ, ਤੇ ਉਹਨਾਂ ਤੇ ਇਹ ਇਫੈਕਟ ਪਏਗਾ। ਜੀ ਜੀ। ਅਗਲੀ ਜੇ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਓਕਲਾਹੋਮਾ ਕੈਂਟਕੀ ਦੇ ਜਿਹੜੇ ਪਬਲਿਕ ਸਕੂਲ ਆ ਉਹ ਕਹਿ ਲਓ ਵੀ ਅੱਜ ਤੋਂ ਕਲੋਜ਼ ਹੋ ਰਹੇ ਨੇ, ਕਿਉਂਕਿ ਹਜ਼ਾਰਾਂ ਹੀ ਜਿਹੜੇ ਟੀਚਰ ਆ ਉਹ ਹੜਤਾਲ ਦੇ ਉੱਤੇ ਜਾ ਰਹੇ ਨੇ, ਸਟ੍ਰਾਈਕ ਕਰਨ ਜਾ ਰਹੇ ਆ। ਆਪਾਂ ਦੇਖਿਆ ਸੀ ਵੀ ਜਿੱਦਾਂ ਇਸ ਤੋਂ ਪਹਿਲਾਂ ਵੈਸਟ ਵਰਜੀਨੀਆ ਦੇ ਵਿੱਚ ਜਿਹੜੇ ਹਾਲਾਤ ਇਦਾਂ ਦੇ ਬਣੇ ਸੀ, ਉਹਨਾਂ ਨੂੰ ਕਈ ਦਿਨਾਂ ਤੱਕ ਜਿਹੜੀ ਹੜਤਾਲ ਕਰਨੀ ਪਈ ਸੀ ਤਾਂ ਜੋ ਉਹਨਾਂ ਦੀ ਜਿਹੜੀ ਪੇ ਆ ਉਹ ਥੋੜ੍ਹੀ ਜਿਹੜੀ ਉਹ ਵਧਾਈ ਜਾਵੇ। ਇਸੇ ਚੀਜ਼ ਦੇ ਚੱਲਦਿਆਂ ਹੁਣ ਓਕਲਾਹੋਮਾ ਤੇ ਕੈਂਟਕੀ ਦੇ ਪਬਲਿਕ ਸਕੂਲ ਦੇ ਜਿਹੜੇ ਟੀਚਰਸ ਆ ਉਹ ਹੁਣ ਵਾਕਆਊਟ ਉੱਥੋਂ ਕਰ ਰਹੇ ਨੇ, ਸਟ੍ਰਾਈਕ ਕਰ ਰਹੇ ਨੇ, ਤਾਂ ਜੋ ਉਹਨਾਂ ਦੀਆਂ ਤਨਖਾਹਾਂ ਆ ਉਸ ਦੇ ਵਿੱਚ ਵਾਧਾ ਕੀਤਾ ਜਾਵੇ। ਹੈਦਰ ਕੋਡੀ ਉਹਨਾਂ ਦੀ ਜਿਹੜੀ ਉੱਥੇ ਦੀ ਇੱਕ ਟੀਚਰ ਉਹ ਕਹਿੰਦੀ ਆ ਵੀ ਮੈਂ ਜਿਹੜੇ ਇਹਨਾਂ ਚਿਲਡਰਨਸ ਤੋਂ ਜਾਂ ਆਪਣੇ ਸਟੂਡੈਂਟਸ ਤੋਂ ਉਹਨਾਂ ਨੂੰ ਨਹੀਂ ਵਾਕਆਊਟ ਕਰ ਰਹੀ, ਮੈਂ ਉਹਨਾਂ ਦੇ ਭਵਿੱਖ ਲਈ, ਸਟੂਡੈਂਟਸ ਦੇ ਭਵਿੱਖ ਲਈ ਵਾਕਆਊਟ ਕਰ ਰਹੀ ਹਾਂ, ਕਿਉਂਕਿ ਕੋਈ ਵੀ ਟੀਚਰ ਇੰਨੇ ਘੱਟ ਵੇਤਨ ਦੇ ਉੱਤੇ, ਇੰਨੇ ਘੱਟ ਤਨਖਾਹ ਦੇ ਉੱਤੇ ਕੰਮ ਕਰਨਾ ਜਿਹੜਾ ਆ ਉਹਨਾਂ ਦੇ ਲਈ ਨਾਮੁਮਕਿਨ ਵਾਲਾ ਜਿਹੜੇ ਹਾਲਾਤ ਬਣੇ ਪਏ ਆ। ਸੋ ਇਸ ਟਾਈਮ ਜਿਹੜਾ ਟੀਚਰ ਦੀਆਂ ਵੇਜਿਸ ਨੂੰ ਲੈ ਕੇ ਜਿਹੜਾ ਮਸਲਾ ਹੈ ਕਾਫੀ ਜ਼ਿਆਦਾ ਮੈਂ ਕਹੂੰਗਾ ਅਮਰੀਕਾ ਦੇ ਵਿੱਚ ਭਖ ਚੁੱਕਾ ਆ। ਵੈਸਟ ਵਰਜੀਨੀਆ ਤੋਂ ਬਾਅਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਆਈ ਸੀ ਵੀ ਉੱਥੇ ਦਾ ਜਿਹੜਾ ਲੈਜਿਸਲੇਚਰ ਆ ਉਹਨਾਂ ਨੇ, ਲੈਜਿਸਲੇਸ਼ਨ ਨੇ, ਅਸੈਂਬਲੀ ਨੇ ਇੱਕ ਮਤਾ ਪਾਸ ਕੀਤਾ ਜਿਸ ਦੇ ਵਿੱਚ ਇਹਨਾਂ ਦੀ ਤਨਖਾਹ ਜਿਹੜੀ ਆ ਉਹ ਵਧਾਈ ਜਾਊਗੀ। ਪਰ ਬਾਅਦ ਦੇ ਵਿੱਚ ਕਹਿੰਦੇ ਇਹ ਪਤਾ ਲੱਗਾ ਵੀ ਉਹ ਖਬਰ ਕਿਤੇ ਨਾ ਕਿਤੇ ਉਸ ਦੇ ਵਿੱਚ ਪੂਰੀ ਜਿਹੜੀ ਆ ਉਹ ਸੱਚਾਈ ਨਹੀਂ ਸੀ। 30,000 ਤੋਂ ਵੱਧ ਜਿਹੜੇ ਲੋਕ ਆ ਕਹਿੰਦੇ ਆ ਓਕਲਾਹੋਮਾ ਦੀ ਸਟੇਟ ਕੈਪੀਟਲ ਦੇ ਮੂਹਰੇ ਅੱਜ ਜਿਹੜੇ ਉਹਨਾਂ ਦੇ ਜਾਣ ਦੀ ਜਿਹੜੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਸਾਂ ਹੀ ਆ ਵੀ ਲਾਅ ਮੇਕਰਸ ਦੇ ਮੂਹਰੇ ਜਾਣਗੇ, ਜਿਹੜੀ ਹੜਤਾਲ ਕਰਨਗੇ ਤੇ ਫਿਰ ਜਿਹੜੀ ਤਾਂ ਜੋ ਉਹਨਾਂ ਦੀ ਜਿਹੜੀ ਤਨਖਾਹ ਵਧਾਈ ਜਾ ਸਕੇ। ਤੇ ਇਹ ਕਹਿੰਦੇ ਪਿਛਲੇ 10 ਸਾਲਾਂ 'ਚ ਪਹਿਲੀ ਵਾਰੀ ਹੋਊਗਾ ਜਿਹੜੀ ਪੇ ਰੇਜ਼ ਆ ਜਿਹੜੀ ਆ ਉਹ ਕੀਤੀ ਜਾਵੇ। ਸੋ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ ਆ। ਪਰ ਹੁਣ ਪੂਰੇ ਅਮਰੀਕਾ ਭਰ ਦੇ ਵਿੱਚ ਇੱਕ ਵਾਰੀ ਫਿਰ ਰੌਲਾ ਰੱਪਾ ਜਿਹੜਾ ਉਹ ਪਿਆ ਆ। ਜੇ ਆਪਾਂ ਇੱਥੇ ਬੇ ਏਰੀਏ ਦੀ ਹਰਜੋਤ ਸਿੰਘ ਜੀ ਗੱਲ ਕਰੀਏ, ਬਾਕੀ ਜਿਹੜੀ ਐਵਰੇਜ ਸੈਲਰੀਜ਼ ਦੇ ਮੁਤਾਬਕ ਜਿਹੜੇ ਇੱਥੇ ਦੇ ਟੀਚਰ ਆ ਉਹਨਾਂ ਦੀ ਵੀ ਜਿਹੜੀ ਸੈਲਰੀ ਉਸ ਦੇ ਮੁਤਾਬਕ ਉਸ ਤੋਂ ਕਾਫੀ ਜਿਹੜੀ ਘੱਟ ਆ, ਖਾਸ ਕਰਕੇ ਉਦੋਂ ਇੱਥੇ ਰਹਿਣਾ ਉਹਨਾਂ ਟੀਚਰਸ ਦੇ ਲਈ, ਪਬਲਿਕ ਸਕੂਲ ਦੇ ਟੀਚਰਸ ਦੇ ਲਈ ਕਾਫੀ ਜਿਹੜਾ ਮਹਿੰਗਾ ਹੁੰਦਾ ਜਾ ਰਿਹਾ ਆ। ਜਦੋਂ ਆਪਾਂ ਦੱਸਦੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜੇ ਵੈਸਟ ਵਰਜੀਨੀਆ ਆ ਪੂਰੀਆਂ 50 ਸਟੇਟਾਂ ਦੇ ਵਿੱਚੋਂ 48ਵੇਂ ਨੰਬਰ ਤੇ ਆਉਂਦੀ ਸੀ ਜਿਹੜੀ ਟੀਚਰ ਦੀ ਜਿਹੜੀ ਆ ਤਨਖਾਹਾਂ ਨੂੰ ਲੈ ਕੇ। ਸੋ ਹੋਪਫੁਲੀ ਜਿਹੜਾ ਇਸ ਦੇ ਵਿੱਚ ਸੁਧਾਰ ਹੋਵੇ। ਇਹਦੇ ਨਾਲ ਇਹ ਹੋਊਗਾ ਵੀ ਜੇ ਲੋਕਾਂ ਨੂੰ ਦੇਖੂਗਾ ਵੀ ਟੀਚਿੰਗ ਕਰਨ ਦੇ ਵਿੱਚ ਵੀ ਜਿਹੜੇ ਤੁਸੀਂ ਠੀਕ ਪੈਸੇ ਵਧੀਆ ਜਿਹੜੇ ਬਣਾ ਸਕਦੇ ਹੋ, ਰੁਜ਼ਗਾਰ ਤੁਹਾਡੇ ਲਈ ਵਧੀਆ ਆ, ਤੇ ਹੋਰ ਬਹੁਤ ਸਾਰੇ ਲੋਕ ਇਸ ਵਾਲੇ ਪਾਸੇ ਨੂੰ ਜਿਹੜਾ ਆਉਣਗੇ ਤੇ ਇੱਕ ਵਧੀਆ ਇਸ ਨੂੰ ਕਹਿ ਲਓ ਵੀ ਚੀਜ਼ ਨੂੰ ਜਿਹੜਾ ਵੇਚਿਆ ਇੱਕ ਹਿਸਾਬ ਦੇ ਨਾਲ ਜਾ ਸਕਦਾ, ਤਾਂ ਜੋ ਜ਼ਿਆਦਾ ਲੋਕ ਆਉਣਗੇ, ਜ਼ਿਆਦਾ ਪ੍ਰਭਾਵਸ਼ਾਲੀ ਲੋਕ ਆਉਣਗੇ ਤੇ ਵਧੀਆ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪੜ੍ਹਾਇਆ ਜਾ ਸਕਦਾ। ਪਰ ਆਪਾਂ ਦੇਖਦੇ ਹਾਂ ਵੀ ਹਰ ਸਾਲ ਇਹੀ ਰੌਲਾ ਰਹਿੰਦਾ ਆ ਵੀ ਬਜਟ ਜਿਹੜੇ ਜ਼ਰੂਰ ਵਿਚਾਰੇ ਐਜੂਕੇਸ਼ਨ ਫੰਡਸ ਦੇ ਵਿੱਚੋਂ ਕੱਟੇ ਜਾਂਦੇ ਆ, ਵੱਧਦੇ ਨਹੀਂ ਆ ਵਿਚਾਰੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਨੈਲਸਨ ਮੰਡੇਲਾ ਦੀ ਐਕਸ ਵਾਈਫ ਆ
ਵਿਨੀ ਮੰਡੇਲਾ, ਉਹਨਾਂ ਦੀ ਅੱਜ ਮੌਤ ਹੋ ਗਈ। 81 ਸਾਲਾਂ ਦੀ ਵਿਨੀ ਮੰਡੇਲਾ ਜਿਹੜੀ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਤੇ ਵਿਨੀ ਮੰਡੇਲਾ ਜਿਹੜੀ ਆ ਉਹਨਾਂ ਦਾ ਵੀ ਬਹੁਤ ਵੱਡਾ ਹਿੱਸਾ ਜਿਹੜਾ ਆ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਉੱਥੇ ਉਹਨਾਂ ਦੀ ਫਰੀडम ਲਿਬਰੇਸ਼ਨ ਦੀ ਮੂਵਮੈਂਟ ਸੀ ਉਹਦੇ ਵਿੱਚ ਰਿਹਾ, ਕਿਉਂਕਿ ਨੈਲਸਨ ਮੰਡੇਲਾ ਜਿਹੜੇ ਆ ਲਗਭਗ 27 ਸਾਲ ਜੇਲ੍ਹ ਦੇ ਵਿੱਚ ਰਹੇ ਤੇ ਉਸੇ ਟਾਈਮ ਦੇ ਦੌਰਾਨ ਉਹਨਾਂ ਨੇ ਜਿਹੜੀ ਕਮਾਂਡ ਆ ਪਿੱਛੇ ਸੰਭਾਲ ਰੱਖੀ। ਜੀ ਜੀ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਇਦਾਂ ਹੀ ਖਬਰਾਂ ਦਾ ਜਿਹੜਾ ਸਿਲਸਿਲਾ ਚੱਲਦਾ ਰਹੇਗਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ। हाँ जी जनाब, कित्थे चले हो? बस जी एक घर पसंद आया, उसे दी ऑफर भरन चलिया। अच्छा, लोन अप्रूवल लेटर तो है ना तुहाडे कोल? नहीं ते फिर कोई तानू घर नहीं दिखाउण लगा? मैं हुण की करूंगा? मेरा घर दा सुपना किद्दां पूरा होएगा? तुहानू लोड़ है एक तजुर्बेकार ते लोकल लोन ऑफिसर दी। मोहन सिंह चीमा कोल चले जाओ जो तुहानू मदद कर सकदे ने। अच्छा हाँ, मोहन सिंह चीमा करदे ने हर तरह दे होम लोन, चाहे तुसी घर पहली बार लेना होवे या दूजी बार, या तुसी लेना होवे रेंटल होम। इन्ना ही नहीं, रीफाइनेंसिंग भी हो जाती है। फटाफट जाओ ते ले आओ अपना प्री अप्रूवल लेटर अज ही। फिर दियो उन्हां दा नंबर, अज ही मैं मोहन सिंह चीमा कोलों अप्रूवल लेटर लेके आना। नंबर नोट कर 5599052575 559 905 2575 ते NMLS ID 698952। कार लैन दा सुपना पूरा करन लई याद रखो एक ही नाम, मोहन सिंह चीमा विद प्लैटिनम होम मॉर्गेज 5599052575 559 905 2575। प्लैटिनम होम मॉर्गेज कॉर्पोरेशन is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ।
ਫੋਸਟਰ ਫਾਰਮਜ਼ ਲਿਵਿੰਗਸਟਨ ਵਿੱਚ ਹਾਇਰਿੰਗ ਹੋ ਰਹੀ ਹੈ, ਜਿਸ ਅਧੀਨ ਜੌਬ ਫੇਅਰ ਰੁਜ਼ਗਾਰ ਮੇਲੇ ਲੱਗ ਰਹੇ ਹਨ। ਹਰ ਮੰਗਲਵਾਰ ਅਤੇ ਵੀਰਵਾਰ ਨੂੰ ਲਿਵਿੰਗਸਟਨ ਵਿੱਚ ਸਵੇਰੇ 8 ਵਜੇ ਤੋਂ 12 ਵਜੇ ਤੱਕ 903 ਡੇਵਿਡ ਸਟਰੀਟ ਲਿਵਿੰਗਸਟਨ ਵਿੱਚ ਐਪਲੀਕੇਸ਼ਨ ਭਰ ਸਕਦੇ ਹੋ ਤੇ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਟਰਲਕ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ 500 F ਸਟਰੀਟ ਟਰਲਕ ਵਿਖੇ ਐਪਲੀਕੇਸ਼ਨ ਭਰ ਸਕਦੇ ਹੋ। ਇਸ ਰੁਜ਼ਗਾਰ ਮੇਲੇ ਜੌਬ ਫੇਅਰ ਵਿੱਚ ਵੇਅਰ ਹਾਊਸ, ਪ੍ਰੋਡਕਸ਼ਨ, ਮੇਨਟੇਨੈਂਸ ਅਤੇ ਕਲਾਸ A ਡਰਾਈਵਰਸ ਦੀ ਭਰਤੀ ਦੀਆਂ ਐਪਲੀਕੇਸ਼ਨਸ ਲਈਆਂ ਜਾਣਗੀਆਂ। ਫੋਸਟਰ ਫਾਰਮ ਲਿਵਿੰਗਸਟਨ ਵਿੱਚ ਕੰਮ ਕਰਨ ਵਾਲਿਆਂ ਨੂੰ ਮੈਡੀਕਲ, ਡੈਂਟਲ, ਵਿਜ਼ਨ, ਵਕੇਸ਼ਨ, ਹੌਲੀਡੇ ਅਤੇ ਮੁਫਤ ਜੀਵਨ ਬੀਮੇ ਦਾ ਲਾਭ ਉਪਲਬਧ ਹੋਵੇਗਾ। ਤਾਂ ਜ਼ਰੂਰ ਪਹੁੰਚਿਓ ਫੋਸਟਰ ਫਾਰਮ ਲਿਵਿੰਗਸਟਨ ਦੇ ਜੌਬ ਫੇਅਰਸ ਦੇ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਆਓ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਇਹਨਾਂ ਨੂੰ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਨ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਤੇ। ਜੀ ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨਾਲ ਰਿਲੇਟਡ ਹੈਗੀ ਆ। ਆਈਸ ਦੇ ਡਾਇਰੈਕਟਰ ਜਿਹੜੇ ਹੈਗੇ ਆ, ਉਹਨਾਂ ਨੇ ਕੁਝ ਮਹੀਨੇ ਪਹਿਲਾਂ ਆਪਣੇ ਲਿੰਕਡਇਨ ਜਿਹੜਾ ਅਕਾਊਂਟ ਆ ਉਹਦੇ ਤੇ ਇੱਕ ਇਦਾਂ ਦੀ ਪਿਕਚਰ ਜਿਹੜੀ ਸ਼ੇਅਰ ਕੀਤੀ, ਜਿਹਦੇ ਵਿੱਚ 3 ਜਿੱਦਾਂ ਸ਼ੋਅ ਕੀਤਾ ਵੀ ਮੁਸਲਮਾਨ ਲੇਡੀਜ਼ ਹੈਗੀਆਂ ਜਿਨ੍ਹਾਂ ਨੇ ਬੁਰਕਾ ਜਾਂ ਪੂਰੇ ਕੱਪੜੇ ਪਾਏ ਹੋਏ ਆ, ਪਰ ਇਨ ਫੈਕਟ ਉਹ ਅੰਬਰੇਲਾ ਸੀਆਂ। ਤੇ ਉਹਨਾਂ ਨੇ ਉੱਥੇ ਕਮੈਂਟ ਪਾਇਆ ਵੀ ਮੈਂ 30 ਮਿੰਟ ਆਪਣੇ ਸਪੈਂਡ ਕੀਤੇ ਜਿੱਦਾਂ ਉਹਨਾਂ ਦੇ ਕਲਚਰ ਨੂੰ ਜਾਣਨ ਲਈ, ਪਰ ਲੇਟਰ ਔਨ ਮੈਨੂੰ ਦੱਸਿਆ ਗਿਆ ਵੀ ਇਹ ਅੰਬਰੇਲਾ ਆ। ਉਹਦੇ ਨਾਲ ਜਿਹੜੇ ਆ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਸਲਿਮ ਫੇਥ ਦੇ ਲੋਕ ਆ ਉਹ ਅਪਸੈਟ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਵੀ ਬਹੁਤ ਮਾੜੀ ਗੱਲ ਆ। ਇੱਦਾਂ ਦਾ ਇੱਕ ਆਈਸ ਦਾ ਜਿਹੜਾ ਹਾਈ ਲੈਵਲ ਦਾ ਆਫੀਸ਼ੀਅਲ ਹੋਵੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦਾ, ਉਹਨੂੰ ਇੱਦਾਂ ਦੇ ਜੋਕ ਜਿਹੜੇ ਨਹੀਂ ਕਰਨੇ ਚਾਹੀਦੇ। ਉਹ ਤੋਂ ਬਾਅਦ ਉਸਨੇ ਮਾਫੀ ਵੀ ਮੰਗ ਲਈ। ਜੈਨਿੰਗਸ ਜਿਹੜੇ ਉਹਦੇ ਆਈਸ ਦੇ ਡਾਇਰੈਕਟਰ ਹੈਗੇ ਆ, ਤੇ ਉਹਨਾਂ ਨੇ ਜਿਹੜੀ ਉਹ ਪਿਕਚਰ ਆਪਣੀ ਇੱਕ ਸ਼ੇਅਰ ਕੀਤੀ ਸੀ ਲਿੰਕਡਇਨ ਦੇ ਉੱਤੇ, ਉਹ ਵੀ ਜਿਹੜੀ ਰਿਮੂਵ ਕਰ ਲਈ ਹੈਗੀ ਆ। ਬਿਲਕੁਲ, ਇਹ ਇਸ ਟਾਈਮ ਜਿਹੜੇ ਵੀ ਵੱਡੇ ਅਹੁਦੇਦਾਰ ਆ ਇਹਨਾਂ ਨੇ ਸੌਖਾ ਕੰਮ ਫੜਿਆ ਆ। ਪਹਿਲੋਂ ਮਜ਼ਾਕ ਉਡਾ ਦਿਓ ਕਿਸੇ ਦਾ, ਫਿਰ ਬਾਅਦ ਦੇ ਵਿੱਚ ਮਾਫੀ ਮੰਗ ਲਓ। ਜਿੱਦਾਂ ਆਪਾਂ ਦੇਖਿਆ ਸੀ ਲੌਰਾ ਇੰਗਰਾਮ ਜਿਹੜੀ ਫੌਕਸ ਵਾਲੀ ਆ, ਉਸਨੇ ਜਿਹੜੀ ਪਹਿਲੋਂ ਡੇਵਿਡ ਹੌਗ ਦਾ ਮਜ਼ਾਕ ਉਡਾਇਆ, ਫਿਰ ਉਸਨੇ ਅਪੋਲੋਜੀ ਵੀ ਕੀਤੀ, ਪਰ ਡੇਵਿਡ ਹੌਗ ਨੇ ਕਹਿੰਦੇ ਉਸਦੀ ਅਪੋਲੋਜੀ ਨੂੰ ਨਾ ਮਨਜ਼ੂਰ ਕਰ ਦਿੱਤਾ। ਕਹਿੰਦੇ ਬੁਲੀ ਇਜ਼ ਏ ਬੁਲੀ, ਜੇ ਬੁਲੀ ਦੇ ਮੋਹਰੇ ਤੁਸੀਂ ਖੜੋਗੇ ਨੇ ਤੇ ਅੱਜ ਨਹੀਂ ਤਾਂ ਕੱਲ ਉਹਨੇ ਮੁੜ ਕੇ ਇਹ ਚੀਜ਼ ਦੁਹਰਾਉਣੀ ਆ। ਤੇ ਇਹ ਵੀ ਜ਼ਿਕਰਯੋਗ ਗੱਲ ਹੈਗੀ ਹੈ ਇਸ ਮੌਕੇ ਵੀ ਉਹਨਾਂ ਦਾ ਸ਼ੋਅ ਜਿਹੜਾ ਆ ਹੁਣ 1 ਵੀਕ ਦੇ ਲਈ ਜਿਹੜਾ ਬੰਦ ਕੀਤਾ ਗਿਆ ਆ, ਹੁਣ ਛੁੱਟੀ ਲੈ ਲਈ ਆ, ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਡਵਰਟਾਈਜ਼ਰ ਆ ਉਹ ਉਹਨਾਂ ਨੂੰ ਛੱਡ ਗਏ। ਬਿਲਕੁਲ ਬਿਲਕੁਲ ਜੀ। ਸੋ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਨੇ ਜਿਹੜੇ ਗਵਰਨਰ ਨੇ ਕੈਲੀਫੋਰਨੀਆ ਦੇ ਜੈਰੀ ਬਰਾਊਨ, ਉਹਨਾਂ ਦੇ ਨੂੰ ਕਾਫੀ ਜਿਹੜਾ ਬਲਾਸਟ ਕੀਤਾ ਸ਼ਨੀਚਰਵਾਰ ਨੂੰ ਵੀ। ਉਹਨਾਂ ਨੇ ਜਿਹੜੇ ਪਾਰਡਨ ਕੀਤੇ ਆ ਐਕਸ ਕਨਵਿਕਟਸ ਜਿਹੜੇ ਡੈਪੂਟੇਸ਼ਨ ਫੇਸ ਕਰ ਰਹੇ ਸੀ। ਕਹਿੰਦੇ 2 ਅਜਿਹੇ ਬੰਦੇ ਸੀਗੇ ਜਿਹੜੇ ਖੈਮਰ ਰੋਗ ਰਜੀਮ ਕੰਬੋਡੀਆ ਦੇ ਸੀ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਤਾਲੁਕਾਤ ਸੀਗੇ 4 ਦਹਾਕੇ ਪਹਿਲਾਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੇ 1970 ਦੇ ਇੱਕ ਕਾਲਮਿਸਟ ਦੇ ਵੱਲੋਂ ਦਿੱਤਾ ਗਿਆ ਨਿਕਨੇਮ ਜਿਹੜਾ ਆ ਜੈਰੀ ਬਰਾਊਨ ਨੂੰ ਮੂਨ ਬੀਮ ਜਿਹੜਾ ਉਹ ਵੀ ਕਹਿ ਕੇ ਜਿਹੜਾ ਉਹਨਾਂ ਨੇ ਫਿਰ ਉਹਨਾਂ ਨੂੰ ਦੁਹਰਾਇਆ। 1970 ਦੀ ਉਹਨਾਂ ਨੇ ਪੁਰਾਣੀ ਯਾਦ ਜਿਹੜੀ ਆ ਉਹ ਤਾਜ਼ਾ ਕਰ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਕੀ ਜਿਹੜੇ ਕੈਲੀਫੋਰਨੀਆ ਦੇ ਇੱਡੇ ਗ੍ਰੇਟ ਪੀਪਲ ਨੇ ਉਹ ਇਹ ਚਾਹੁੰਦੇ ਨੇ ਵੀ ਇੱਦਾਂ ਦੇ ਬੰਦਿਆਂ ਨੂੰ ਜਿਹੜਾ ਉਹ ਮਾਫੀ ਮਿਲੀ ਜਾਵੇ। ਜਦ ਉਸ ਦੇ ਉੱਤੇ ਜਿਹੜੇ ਜੈਰੀ ਬਰਾਊਨ ਆ ਉਹਨਾਂ ਨੇ ਇਹ ਆਖਿਆ ਵੀ ਪਾਰਡਨਸ ਦਿੱਤੀਆਂ ਨਹੀਂ ਜਾਂਦੀਆਂ ਜਿੰਨੀ ਦੇਰ ਤੱਕ ਉਹ ਇੱਕ ਹਿਸਾਬ ਦੇ ਨਾਲ ਕਮਾਨ ਲਈਆਂ ਨਾ ਜਾਣ।
ਉਹਨਾਂ ਨੇ ਜਿਹੜਾ ਇਸ ਦੇ ਵਿੱਚ ਜਿਹੜਾ ਸ਼ੈਰਿਫ ਸੀਗਾ, ਰੇਸਿਸਟ ਜਿਹੜਾ ਸ਼ੈਰਿਫ ਸੀਗਾ, ਜਿਸ ਨੂੰ ਹੁਣੇ ਥੋੜ੍ਹੇ ਦਿਨ ਪਹਿਲਾਂ ਪਿਛਲੇ ਸਾਲ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਖੁਦ ਜਿਹੜਾ ਪਾਰਡਨ ਦਿੱਤੀ ਸੀ, ਜਿਸ ਦੇ ਉੱਤੇ ਇਹ ਦੋਸ਼ੀ ਸਾਬਤ ਉਹ ਵੀ ਹੋ ਚੁੱਕਾ ਸੀਗਾ ਵੀ ਉਹ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਸੰਵਿਧਾਨ ਦੇ ਉਲਟ ਜਾ ਕੇ ਆਪਣੇ ਵੱਲੋਂ ਨਿੱਜੀ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਪੁਲਿਸ ਦੀ ਦੁਰਵਰਤੋਂ ਕਰਦੇ ਹੋਏ ਉਹ ਰੋਕਾਂ ਲਾਉਂਦਾ ਹੁੰਦਾ ਸੀ। ਜਿਹੜੇ ਲੋਕ ਸੀਗੇ ਉਹਨਾਂ ਦੇ ਜਾਣ ਬੁੱਝ ਕੇ ਪੇਪਰ ਵਰਕ, ਇਮੀਗ੍ਰੇਸ਼ਨ ਦਾ ਪੇਪਰ ਵਰਕ ਪੁੱਛਦਾ ਸੀ, ਤੇ ਜਿਹਦੇ ਕੋਲ ਜੇ ਨਾ ਹੋਵੇ ਤਾਂ ਉਹ ਉਸ ਨੂੰ ਜਿਹੜਾ ਅੰਦਰ ਵੀ ਕਰਦਾ ਸੀ। ਤੇ 85 ਸਾਲ ਦਾ ਜਿਹੜਾ ਇਹ ਲਾਅਮੈਨ ਆ, ਉਸ ਨੂੰ ਕਹਿੰਦੇ ਉਸ ਨੂੰ ਸਜ਼ਾ ਜਿਹੜੀ ਹੋ ਸਕਦੀ ਸੀ, ਪਰ ਉਸ ਤੋਂ ਪਹਿਲਾਂ ਜਿਹੜੇ ਅਰਪਾਇਓ ਆ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਮਾਫ ਕਰ ਦਿੱਤਾ ਸੀ। ਇਸ ਦੇ ਵਿੱਚ ਜੇ ਦੇਖਿਆ ਜਾਵੇ, ਜਿਹੜੇ ਜੈਰੀ ਬਰਾਊਨ ਆ ਉਹਨਾਂ ਨੇ ਜਿਹੜੇ ਖੈਮਰ ਰੋਗ ਦੇ ਜਿਹੜੇ ਰਿਸ਼ਤੇਦਾਰ, ਜਿਹੜੇ ਦੂਰ ਦਰਾਡੇ ਦੇ ਜਿਹੜੇ ਰਿਸ਼ਤੇਦਾਰ ਆ, ਉਹਨਾਂ ਦੇ ਵਿੱਚੋਂ ਸੋਖਾ ਚੈਨ ਤੇ ਫੈਨ ਪੀਚ ਜਿਹੜਾ ਉਹਨਾਂ ਨੂੰ ਜਿਹੜਾ ਉਹ ਮਾਫ ਕੀਤਾ। ਉਹਨਾਂ ਦੀ ਡੈਪੂਟੇਸ਼ਨ ਲੱਗੀ ਹੋਈ ਸੀ ਕੰਬੋਡੀਆ ਦੇ ਵਿੱਚ, ਤੇ ਇਹਨਾਂ ਦੇ ਉੱਤੇ ਇੱਕ ਦੇ ਉੱਤੇ ਜਿਹੜੇ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਕੇਸ ਸੀਗਾ, ਜਿਸ ਦੀ ਉਸ ਜਿਹੜੀ ਸਜ਼ਾ ਆ ਉਹ ਕੱਟ ਵੀ ਲਈ ਸੀ। ਤੇ ਇਸ ਦੇ ਨਾਲ ਇੱਕ ਜਿਹੜਾ ਦੂਜਾ ਮੇਹਰ ਸੀਗਾ, ਉਹ ਚਾਈਨਾ ਨੂੰ ਡੈਪੂਟੇਸ਼ਨ ਦੇ ਲਈ ਜਿਹੜੀ ਉਸਦੀ ਲੱਗੀ ਹੋਈ ਸੀ। ਮਕਾਓ ਦੇ ਵਿੱਚ ਵੀ ਉਹ ਰਿਹਾ, ਤੇ ਜਦ ਉਸ ਦਾ ਪਰਿਵਾਰ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਮਾਈਗ੍ਰੇਟ ਹੋਇਆ ਸੀ, ਜਦੋਂ ਉਹ ਖੁਦ 3 ਸਾਲ ਦਾ ਸੀਗਾ। ਸੋ ਕਾਰ ਥੈਫਟ ਪੋਜੈਸ਼ਨ ਵਾਲੇ ਤੇ ਇਹ ਡਰੱਗ ਕਨਵਿਕਸ਼ਨ ਵਾਲੇ ਜਿਹੜੇ ਲੋਕਾਂ ਨੂੰ, ਜਿਹੜੇ ਜੈਰੀ ਬਰਾਊਨ ਆ, ਉਹਨਾਂ ਨੇ ਹੁਣ ਪਿਛਲੇ ਦਿਨੀ ਮਾਫ ਕੀਤਾ ਆ। ਕੈਲੀਫੋਰਨੀਆ ਦੇ ਜਿਹੜੇ ਲੌਂਗੈਸਟ ਸਰਵਿੰਗ ਗਵਰਨਰ ਆ, ਉਹਨਾਂ ਨੇ ਹੁਣ ਤੱਕ 1519 ਪਾਰਡਨ ਜਿਹੜੇ ਆ ਉਹ ਕੀਤੇ ਆ। ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਆਪਣੇ ਪਹਿਲੇ 2 ਟਰਮ ਸੀਗੀਆਂ, ਉਸ ਦੇ ਵਿੱਚ 404 ਜਿਹੜੀਆਂ ਪਾਰਡਨਸ ਕੀਤੀਆਂ ਸੀ। ਸੋ ਇਸ ਟਰਮ ਦੇ ਵਿੱਚ ਉਹਨਾਂ ਨੇ 1000 ਤੋਂ ਵੱਧ ਲੋਕਾਂ ਨੂੰ ਜਿਹੜੀ ਗਵਰਨਰ ਜਿਹੜੀ ਪਾਰਡਨ ਆ ਉਹ ਦਿੱਤੀ ਹੈ। ਜੀ, ਅਗਲੀ ਖਬਰ ਫਿਰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨਾਲ ਰਿਲੇਟਡ ਹੈਗੀ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਕਹਿੰਦੇ ਖੇਤਾਂ 'ਚ ਕੰਮ ਕਰਨ ਵਾਲੇ ਹੈਗੇ ਫਾਰਮ ਵਰਕਰ ਆ, ਉਹ ਬਹੁਤ ਡਰੇ ਹੋਏ ਆ। ਪਿਛਲੇ 1-2 ਦਿਨਾਂ ਦੇ ਵਿੱਚ ਜਿਹੜੇ ਆਈਸ ਵਾਲਿਆਂ ਨੇ ਬਹੁਤ ਜ਼ਿਆਦਾ ਛਾਪੇ ਮਾਰੇ ਹੈਗੇ ਆ। ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਕਿਸ ਤਰ੍ਹਾਂ ਇੱਕ ਅਸੂਜ਼ ਐਸਵਿਸ ਨਾਮ ਦਾ ਬੰਦਾ, ਇਹ ਫ੍ਰਿਜ਼ਨੋ ਬੀ ਦੀ ਨਿਊਜ਼ ਹੈਗੀ ਆ, ਉਹ ਕਹਿੰਦਾ ਵੀ ਮੈਂ ਸਵੇਰੇ ਮੇਰੇ ਨਾਲ ਦੇ 3 ਹੋਰ ਕੋ ਵਰਕਰਾਂ ਨੂੰ ਚੱਕ ਕੇ ਖੇਤਾਂ ਨੂੰ ਜਿਹੜੇ ਟਮਾਟਰ ਤੋੜਨ ਚੱਲਾ ਸੀ, ਤੇ ਰਸਤੇ ਦੇ ਵਿੱਚ ਜਦੋਂ ਫਿਰ ਇੱਕ ਲਾਈਟਾਂ ਵਾਲੀ ਗੱਡੀ ਨੇ ਉਹਨੂੰ ਰੋਕ ਲਿਆ ਤੇ ਉਹਨੂੰ ਪੁੱਛਿਆ ਵੀ ਆਪਣਾ ਜਿਹੜਾ ਤੁਸੀਂ ਰਜਿਸਟ੍ਰੇਸ਼ਨ, ਇੰਸ਼ੋਰੈਂਸ, ਲਾਇਸੈਂਸ ਸਾਰਾ ਕੁਝ ਦਿਓ, ਤੇ ਨਾਲ ਦੀ ਨਾਲ ਪੁੱਛਿਆ ਵੀ ਤੁਸੀਂ ਲੀਗਲੀ ਆ ਜਾਂ ਇਲੀਗਲੀ ਹੈਗੇ ਆ। ਤੇ ਉਹਨਾਂ ਨੂੰ ਫੜ ਲਿਆ ਗਿਆ ਕਿਉਂਕਿ ਉਹ ਅਨਡਾਕੂਮੈਂਟਡ ਸੀ। ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਇਹ ਦੂਜੀ ਵੱਡੀ ਰੇਡ ਸੀਗੀ। ਇਸ ਤੋਂ ਪਹਿਲਾਂ ਵੀ ਜਿਹੜੇ ਕੁਝ ਮਹੀਨੇ ਪਹਿਲਾਂ ਜਿਹੜੀ ਆ ਇੱਕ ਵੱਡੀ ਰੇਡ ਮਾਰੀ ਗਈ ਸੀ ਆਈਸ ਵੱਲੋਂ, ਤੇ ਕਾਫੀ ਗਿਣਤੀ ਦੇ ਵਿੱਚ ਲੋਕ 232 ਦੇ ਕਰੀਬ ਕਹਿੰਦੇ ਪਈ ਸੈਂਟਰਲ ਵੈਲੀ ਚੋਂ ਲੋਕ ਫੜੇ ਗਏ ਸੀਗੇ। ਪਰ ਦੂਸਰੇ ਪਾਸੇ ਜਿਹੜੇ ਹੁਣ ਫਾਰਮਰਸ ਹੈਗੇ ਆ ਉਹ ਬੜੇ ਜਿਹੜੇ ਅਪਸੈਟ ਹੈਗੇ। ਉਹ ਕਹਿੰਦੇ ਇੱਕ ਪਾਸੇ ਤਾਂ ਸਾਡੇ ਜਿਹੜੇ ਫਾਰਮਸ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਲਗਭਗ 50% ਸ਼ਾਰਟੇਜ ਆ, 55% ਸ਼ਾਰਟੇਜ ਆ, ਤੇ ਆਪਾਂ ਬੰਦੇ ਕਿੱਥੋਂ ਲੱਭੀਏ? ਲੋਕਲ ਜਿਹੜੇ ਲੋਕ ਹੈਗੇ ਆ ਉਹ ਕੰਮ ਨਹੀਂ ਕਰਨਾ ਚਾਹੁੰਦੇ ਹੈਗੇ। ਤੇ ਯੂਨਾਈਟਿਡ ਫਾਰਮ ਵਰਕਰਸ ਆਫ ਅਮਰੀਕਾ ਨੇ ਇਹ ਦੱਸਿਆ ਹੈਗਾ ਕਿ ਕਰਨ ਕਾਉਂਟੀ, ਟੋਲੈਰੀ ਤੇ ਮਡੇਰਾ ਕਾਉਂਟੀਜ਼ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ 26 ਦੇ ਕਰੀਬ ਜਿਹੜੇ ਫਾਰਮ ਵਰਕਰਸ ਆ ਉਹ ਫੜੇ ਗਏ ਹੈਗੇ ਆ। ਕਈਆਂ ਦੇ ਕੋਲ ਕੋਈ ਛੋਟੀਆਂ-ਮੋਟੀਆਂ ਕਨਵਿਕਸ਼ਨ ਵੀ ਸੀਗੀਆਂ, ਜਿਸ ਤਰ੍ਹਾਂ ਡਰਾਈਵਿੰਗ ਵਿਦਾਊਟ ਏ ਲਾਇਸੈਂਸ ਜਾਂ ਕੋਈ ਟਿਕਟਸ ਵਗੈਰਾ, ਤੇ ਕਈਆਂ ਦੇ ਰੈਕਡ ਬਿਲਕੁਲ ਕਲੀਨ ਸੀ, ਪਰ ਉਹਨਾਂ ਕੋਲ ਵਿਚਾਰਿਆਂ ਨੂੰ ਕਲੀਨ ਹੀ ਸੀ ਜਾਂ ਕੋਈ ਹੋਰ ਪੇਪਰ ਵਰਕ ਹੈ ਨਹੀਂ। ਤੇ ਆਈਸ ਦੇ ਡਾਇਰੈਕਟਰ ਜਿਹੜੇ ਥਾਮਸ ਹੋਮਨ ਆ, ਉਹਨਾਂ ਨੇ ਫਿਰ ਇੱਕ ਵਾਰੀ ਬੜਾ ਕਲੀਅਰਲੀ ਕਿਹਾ ਵੀ ਜਿਹੜਾ ਵੀ ਬੰਦਾ USA ਦੇ ਵਿੱਚ ਇਲੀਗਲ ਹੈਗਾ ਆ ਵੀ ਹੀ ਸ਼ੁੱਡ ਬੀ ਅਫਰੇਡ, ਉਹਨੂੰ ਡਰਨਾ ਚਾਹੀਦਾ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਪੂਰਾ ਦਹਿਸ਼ਤ ਵਾਲਾ ਮਾਹੌਲ ਵੀ ਬਣਿਆ ਹੁਣ ਖੇਤਾਂ ਦੇ ਵਿੱਚ ਵੀ। ਜਿਹੜੇ ਖੇਤਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਖਾਸ ਕਰਕੇ ਕੈਲੀਫੋਰਨੀਆ 'ਚ ਬਹੁਤ ਸਾਰੇ ਲੋਕ ਜਿਹੜੇ ਆ ਅਨਡਾਕੂਮੈਂਟਡ ਕੰਮ ਕਰਦੇ, ਕਿਉਂਕਿ ਉੱਥੇ ਜਿਹੜੇ ਹੋਰ ਅਮਰੀਕਨ ਉਹ ਜੌਬ ਕਰਕੇ ਰਾਜੀ ਨਹੀਂ ਹੈਗੇ। ਉਹਨਾਂ ਨੂੰ ਘਰੇ ਬੈਠੇ ਪੈਸੇ ਚਾਹੀਦੇ ਨੇ। ਇਹ ਹਾਲਾਤ ਜਿਹੜੇ ਉਹ ਬਣੇ ਪਏ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਹੀ ਜੇ ਗੱਲ ਕਰਦੇ ਜਾਈਏ, ਆਈਸ ਵਾਲਿਆਂ ਨੇ MS-13 ਜਿਹੜਾ ਸਾਰੇ ਜਾਣੇ ਜਾਣਦੇ ਵੀ ਇੰਟਰਨੈਸ਼ਨਲ ਪੱਧਰ ਦਾ ਬਹੁਤ ਹੀ ਖੂੰਖਾਰ ਜਿਹੜਾ ਇੱਕ ਗੈਂਗ ਹੈਗਾ ਆ, ਉਹਨਾਂ ਦਾ ਜਿਹੜਾ ਇਨਫੋਰਮੈਂਟ ਸੀਗਾ ਉਹਨੂੰ ਹੀ ਜਿਹੜਾ ਹੁਣ ਗ੍ਰਿਫਤਾਰ ਜਿਹੜਾ ਕਰ ਲਿਆ। ਪਹਿਲੋਂ ਉਸ ਦੇ ਜ਼ਰੀਏ ਉਹਨੇ ਕਹਿੰਦੇ ਕਈ MS-13 ਦੇ ਜਿਹੜੇ ਬੰਦੇ ਪਹਿਲੋਂ ਫੜਾਏ ਸੀਗੇ, ਜੋ ਕਿ ਹੈਨਰੀ ਜਿਸ ਦਾ ਨਾਂ ਦੱਸਿਆ ਗਿਆ ਆ,
ਐਲ ਸੈਲਵਾਡੋਰ ਤੋਂ ਸੀਗਾ। MS-13 ਦਾ ਪਹਿਲੋਂ ਮੈਂਬਰ ਰਿਹਾ, ਬਾਅਦ ਦੇ ਵਿੱਚ ਉਹ ਜਿਹੜਾ ਕਹਿ ਲਓ ਵੀ ਡਬਲ ਏਜੰਟ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਲਈ ਜਿਹੜਾ ਬਣਿਆ, ਤੇ ਉਹਨਾਂ ਨੇ ਕਈ ਮੈਂਬਰ ਫੜਾਏ ਤੇ ਕੱਲ ਕਹਿੰਦੇ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਸੋ ਇਹ ਵੀ ਜਿਹੜਾ ਹੁਣ ਦੇਖਣ ਵਾਲੀ ਗੱਲ ਆ ਵੀ ਕੀ ਬਣੂਗਾ। ਕੈਲੀਫੋਰਨੀਆ ਤੋਂ ਹੀ ਹਰਜੋਤ ਸਿੰਘ ਜੀ ਦੱਸਦੇ ਆ ਸੀਗਾ ਤੇ ਕਹਿੰਦੇ ਵੀ ਉਹਨੂੰ ਕੈਲੀਫੋਰਨੀਆ ਦੇ ਵਿੱਚ ਲਿਜਾਇਆ ਜਾਊਗਾ। ਵਿਟਨੈਸ ਪ੍ਰੋਟੈਕਸ਼ਨ ਜਿਹੜੀ ਦਿੱਤੀ ਜਾ ਸਕਦੀ ਸੀਗੀ। ਪੁਲਿਸ ਨੇ ਉਦੋਂ ਜਦੋਂ ਇਸ ਨੂੰ ਆਖਿਆ ਸੀਗਾ ਵੀ ਤੂੰ ਸਾਨੂੰ ਬੰਦੇ ਫੜਾ, ਤੈਨੂੰ ਆ ਸਾਰਾ ਕੁਝ ਦੇਵਾਂਗੇ, ਕਹਿੰਦੇ ਵੀ ਪੁਲਿਸ ਨੇ ਆਖਿਆ ਵੀ ਤੂੰ ਸੁਰੱਖਿਅਤ ਆ ਤੇ ਤੈਨੂੰ ਕੁਛ ਨਹੀਂ ਹੋਊਗਾ, ਤੇ ਬਲਕਿ ਤੈਨੂੰ ਕੈਲੀਫੋਰਨੀਆ ਅਸੀਂ ਲੈ ਜਾਾਂਗੇ ਤੇ ਉੱਥੇ ਤੈਨੂੰ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਸ ਦੇ ਵਿੱਚ ਪਾ ਦੇਣਾ, ਤੇਰੇ ਬਾਰੇ ਪਤਾ ਹੀ ਕੁਛ ਨਹੀਂ ਲੱਗਣਾ। ਤੇ ਹੋਇਆ ਵਿਚਾਰੇ ਨਾਲ ਇਹ ਵੀ ਆਈਸ ਵਾਲੇ ਕਹਿੰਦੇ ਆ ਜਰਾ ਤੂੰ ਦੱਸ ਕੀ ਆ, ਤੇ ਨਾਲ ਉਹਨੂੰ ਹੁਣ ਗ੍ਰਿਫਤਾਰ ਕਰਕੇ ਜਿਹੜਾ ਆ ਉਹ ਲੈ ਗਏ ਨੇ। ਤੇ ਇਹ ਖਾਸ ਕਰਕੇ ਉਦੋਂ ਹੁਣ ਇਹ ਹੋ ਰਿਹਾ ਆ। ਵੈਸੇ ਵੀ MS-13 ਦੇ ਪਹਿਲੋਂ ਵੀ ਬਹੁਤ ਜਿਹੜੇ ਗੈਂਗ ਮੈਂਬਰ ਜਿਹੜੇ ਫੜਦੇ ਰਹੇ ਨੇ, ਤੇ ਪਰ ਰਾਸ਼ਟਰਪਤੀ ਟਰੰਪ ਦੇ ਕਹਿ ਲਓ ਵੀ ਪਹਿਲੇ ਨਿਸ਼ਾਨੇ ਦੇ ਉੱਤੇ ਜਿਹੜੇ MS-13 ਦੇ ਜਿਹੜੇ ਬੰਦੇ ਨੇ ਉਹ ਉਸ ਦਾ ਨਾਮ ਜਿਹੜਾ ਆ ਕਾਫੀ ਜਿਹੜਾ ਉਹਨਾਂ ਦੀਆਂ ਟਵੀਟਸ ਦੇ ਵਿੱਚ ਉਹਨਾਂ ਦੀ ਮੂੰਹੋਂ ਜਿਹੜਾ ਅਕਸਰ ਸੁਣਿਆ ਜਾਂਦਾ ਆ ਵੀ ਉਹਨਾਂ ਨੇ ਪੂਰੇ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਗੰਦ ਫੈਲਾ ਕੇ ਰੱਖਿਆ ਹੋਇਆ ਆ। ਜੀ ਬਿਲਕੁਲ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਜਿਸ ਤਰ੍ਹਾਂ ਆਪਾਂ ਦੱਸਿਆ ਵੀ ਉਹਨਾਂ ਨੇ ਇਮੀਗ੍ਰੈਂਟਸ ਦੇ ਉਲਟ ਪਿਛਲੀਆਂ 2-3 ਟਵੀਟ ਜਿਹੜੀਆਂ ਕਾਫੀ ਸਖਤ ਕੀਤੀਆਂ, ਤੇ ਦੂਸਰੇ ਪਾਸੇ ਉਹਨਾਂ ਨੇ ਇੱਕ ਹੋਰ ਵੀ ਜਿਹੜੀ ਟਵੀਟ ਕੀਤੀ ਆ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਜਿਹੜਾ USA ਦੇ ਵਿੱਚ ਸਕਿਲਡ ਇਮੀਗ੍ਰੈਂਟਸ ਜਿਹੜੇ ਮਾਈਗ੍ਰੈਂਟਸ ਆ ਉਹ ਚਾਹੁੰਦੇ ਹੈਗੇ ਆ ਜਿਹੜੇ ਕਿ ਇੱਥੇ ਜੌਬਾਂ ਕ੍ਰੀਏਟ ਕਰਨ ਤੇ USA ਦੇ ਉੱਤੇ ਕਿਸੇ ਤਰ੍ਹਾਂ ਦਾ ਉਹ ਵੈਲਫੇਅਰ ਸਿਸਟਮ ਜਾਂ ਹੋਰ ਕੋਈ ਭਾਰ ਨਾ ਬਣਨ। ਵੀ ਜਦੋਂ ਵੀ ਉਹ USA ਦੇ ਵਿੱਚ ਲੀਗਲੀ ਐਕਚੁਅਲੀ ਉਹ ਮੈਰਿਟ ਬੇਸਡ ਸਿਸਟਮ ਵੱਲ ਜਾਣਾ ਚਾਹੁੰਦੇ ਆ, ਜਿਸ ਤਰ੍ਹਾਂ ਦਾ ਸਿਸਟਮ ਮੈਰਿਟ ਬੇਸਡ ਇਮੀਗ੍ਰੇਸ਼ਨ ਸਿਸਟਮ ਆਪਣੇ ਗੁਆਂਢੀ ਮੁਲਕ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਹੈਗਾ ਆ, ਵੀ ਤਾਂ ਕਿ ਜਿਹੜਾ ਵੀ ਬੰਦਾ ਸਕਿਲਡ ਵਰਕਰ ਜਾਂ ਐਜੂਕੇਟਡ ਬੰਦਾ ਆਊਗਾ, ਆਉਂਦਾ ਹੀ ਉਹ ਜੌਬ ਲਊਗਾ, ਵੀ ਘੱਟੋ ਘੱਟ ਉਹ ਲੋਕਲ ਜਿਹੜੇ ਅਮਰੀਕਨ ਟੈਕਸ ਪੇਅਰ ਮਨੀ ਆ ਉਹ ਯੂਜ਼ ਨਹੀਂ ਕਰੂਗਾ ਤੇ ਉਹ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਜਾਊਗਾ। ਸੋ ਹਜੇ ਤੱਕ ਜਿਹੜਾ ਉਹਨਾਂ ਦਾ ਸਾਥ ਨਹੀਂ ਮਿਲ ਰਿਹਾ ਕਿਸੇ ਤਰ੍ਹਾਂ ਦਾ ਸਾਰੇ ਕਾਂਗਰਸ ਜਾਂ ਸੈਨੇਟਰਸ ਵੱਲੋਂ, ਜਾਂ ਤਾਂ ਮੈਨੂੰ ਲੱਗਦਾ ਵੀ ਡੈਮੋਕ੍ਰੇਟ ਵੀ ਇਹ ਇਮੀਗ੍ਰੇਸ਼ਨ ਵਾਲੀ ਇਸ਼ੂ ਨੂੰ ਖਿੱਚਣਾ ਚਾਹੁੰਦੇ ਆ ਤੇ ਰਿਪਬਲਿਕਨ ਤਾਂ ਪਹਿਲਾਂ ਹੀ ਥੋੜਾ ਜਿਹਾ ਸਟ੍ਰਿਕਟ ਹੈਗੇ ਆ। ਇਸੇ ਤਰ੍ਹਾਂ ਜਿਹੜਾ H-1B ਵੀਜ਼ਾ ਵਾਲਾ ਹੈਗਾ ਆ ਉਹ ਵੀ ਹਜੇ ਵਿੱਚੇ ਲਮਕ ਰਿਹਾ, ਪਰ ਉਹਨਾਂ ਦੀ ਵੀ ਅੱਜ ਤੋਂ ਹੀ ਜਿਹੜੀਆਂ H-1B ਦੀਆਂ ਐਪਲੀਕੇਸ਼ਨਾਂ ਸ਼ੁਰੂ ਹੈਗੀਆਂ ਜੀ 1 ਤਰੀਕ ਤੋਂ ਜਿਹੜੀਆਂ ਹੋ ਜਾਂਦੀਆਂ ਹੁੰਦੀਆਂ, ਥੋੜੇ ਦਿਨ 1-2 ਦਿਨ ਹੀ ਹੁੰਦੇ ਆ। ਤੇ ਹੁਣ ਦੇਖਦੇ ਆ ਨੰਬਰ ਆંકੜੇ ਜਿਹੜੇ ਜਦੋਂ ਖਤਮ ਹੋਊਗੀ ਵਿੰਡੋ ਤੋਂ ਬਾਅਦ ਪਤਾ ਲੱਗੂਗਾ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ H-1B ਦੇ ਜਿਹੜੇ ਆંકੜੇ ਘਟੇ ਨੇ ਜੀ, ਲੋਕ ਘੱਟ ਕਿਤੇ ਨਾ ਕਿਤੇ ਅਪਲਾਈ ਕਰ ਰਹੇ ਆ ਕਿਉਂਕਿ ਪ੍ਰੋਗਰਾਮ ਦੇ ਵਿੱਚ ਸਖਤੀ ਜਿਹੜੀ ਆ ਉਹ ਵੈਸੇ ਵੀ ਜਿਹੜੀ ਆ ਉਹ ਵੱਧ ਰਹੀ ਆ। ਅਪਰੂਵਲ ਰੇਟ ਹੌਲੀ ਹੌਲੀ, ਵੈਸੇ ਤਾਂ ਲੋਟਰੀ ਆ ਇੰਨੇ ਜ਼ਿਆਦਾ ਲੋਕ ਅੱਗੇ ਅਪਲਾਈ ਕਰਦੇ ਸੀ, ਉਹ ਜਿਹੜੇ ਆ ਉਹ ਅਪਲਾਈ ਕਰਨ ਵਾਲੇ ਜਿਹੜਾ ਆંકੜਾ ਆ ਉਹ ਹੁਣ ਘਟ ਰਿਹਾ ਹੈ ਕਿਤੇ ਨਾ ਕਿਤੇ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਇੱਕ ਹੁਣ ਜਿਹੜਾ ਖਾਸ ਕਰਕੇ ਹਰਜੋਤ ਸਿੰਘ ਜੀ ਇਹੀ ਨਾਲ ਇੱਕ ਹੋਰ ਗੱਲ ਆ ਵੀ ਜਦੋਂ ਦੁਬਾਰਾ ਅਪਲਾਈ ਕਰਦੇ ਨੇ ਜਾਂ ਐਕਸਟੈਂਸ਼ਨ ਦੇ ਲਈ, ਉਦੋਂ ਵੀ ਹੁਣ ਬਹੁਤ ਜ਼ਿਆਦਾ ਪੇਪਰ ਵਰਕ ਜਿਹੜਾ ਆ ਉਹ ਮੰਗਿਆ ਜਾਂਦਾ ਤੇ ਉਹ ਕਹਿੰਦੇ ਪਰਸਨਲੀ ਉਹਨਾਂ ਨੂੰ ਅਪਲਾਈ ਕਰਨਾ ਪੈਣਾ ਹੈ ਤੇ ਉਹਦੀ ਜਿਹੜੀ ਸਕਰੀਨਿੰਗ ਆ ਬਹੁਤ ਹਾਰਡ ਕਰ ਦਿੱਤੀ ਗਈ ਹੈਗੀ ਆ H-1B ਐਪਲੀਕੇਸ਼ਨਸ ਦੀ। ਤੇ ਉਹ ਇਹ ਵੀ ਚਾਹੁੰਦੇ ਆ ਵੀ ਮੇਕ ਸ਼ੋਰ ਪਈ ਜਿਹੜੀ US ਦਾ ਕੋਈ ਵਰਕਰ ਨਾ ਰਿਪਲੇਸ ਹੋਵੇ ਉਸੇ ਹੀ ਐਕਸਪੀਰੀਅੰਸ ਦੇ ਬੇਸ ਦੇ ਉੱਤੇ, ਤੇ ਉਹਨਾਂ ਨੂੰ ਜਿਹੜੀ ਆ ਤਨਖਾਹ ਵੀ ਹਾਈ ਦਿੱਤੀ ਜਾਵੇ। ਇਹ ਉਦੋਂ ਹੀ ਹੋਇਆ ਜਦੋਂ ਰਾਜਕਰਮਵੀਰ ਸਿੰਘ ਜੀ 2016 ਦੇ ਵਿੱਚ 2 ਟੈਕਨੋਲੋਜੀ ਦੇ ਵਰਕਰ ਸੀ ਡਿਜ਼ਨੀ ਦੇ, ਜਿਹੜੇ ਅਮਰੀਕਨ ਸੀਗੇ, ਜਿਨ੍ਹਾਂ ਨੇ H-1B ਵੀਜ਼ੇ ਵਾਲੇ ਲੋਕਾਂ ਨੂੰ ਜਿਹੜਾ ਟ੍ਰੇਨ ਕੀਤਾ ਸੀ। 250 ਦੇ ਕਰੀਬ US ਵਰਕਰ ਸੀਗੇ, ਜਿਨ੍ਹਾਂ ਦੇ ਵਿੱਚੋਂ 2 ਵਰਕਰ ਜਿਹੜੇ ਇਦਾਂ ਦੇ ਸੀ, ਉਹਨਾਂ ਨੇ ਫਿਰ ਸੂ ਕੀਤਾ ਵੀ ਅਸੀਂ ਜਿਹੜੇ ਬੰਦਿਆਂ ਨੂੰ ਟ੍ਰੇਨ ਕੀਤਾ ਤੁਸੀਂ ਉਹਨਾਂ ਨੂੰ ਸਾਡੀ ਜਗ੍ਹਾ ਤੇ ਘੱਟ ਪੈਸਿਆਂ ਦੇ ਉੱਤੇ ਰੱਖ ਲਿਆ, ਤੇ ਇਹਦੇ ਕਰਕੇ ਜਿਹੜਾ ਇਹ ਇਸ਼ੂ ਵੱਡਾ ਬਣਿਆ ਹੈਗਾ ਆ। ਜੀ ਜੀ ਜੀ। ਤੇ ਪਰ ਇਹਦੇ ਸੰਬੰਧ ਵਿੱਚ ਕਿਉਂਕਿ ਇਸ਼ੂ ਇਸ ਕਰਕੇ ਬਣਿਆ ਕਿਉਂਕਿ ਜਦੋਂ ਜਿਹੜਾ ਜੱਜ ਨੇ ਵੀ ਉਹ ਕੇਸ ਜਿਹੜਾ ਡਿਸਮਿਸ ਕਰ ਦਿੱਤਾ। ਉਹ ਕਹਿੰਦੇ ਵੀ ਇਹਦੇ ਚ ਨਥਿੰਗ ਰੌਂਗ ਆ, ਡਿਜ਼ਨੀ ਨੇ ਸਾਰੇ ਜਿਹੜੇ ਐਗਜ਼ਿਸਟਿੰਗ ਇਮੀਗ੍ਰੇਸ਼ਨ ਲਾਜ਼ ਆ ਉਹਨੂੰ ਫੋਲੋ ਕੀਤਾ ਹੈਗਾ। ਸੋ ਲੂਪ ਹੋਲ ਜਿਹੜੇ ਆ ਲਾਅ ਦੇ ਜਿਹੜੇ ਉਹਨਾਂ ਨੇ ਉਦੋਂ ਵਰਤੇ।
ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੱਕ ਚਿੱਟੇ ਮੂਲ ਦੀ ਸਾਊਥ ਅਫਰੀਕਾ ਦੀ ਜਿਹੜੀ ਖਬਰ ਆ ਵੀ ਉਹ ਇੱਕ ਔਰਤ, ਉਸ ਨੂੰ ਹੁਣ 2 ਸਾਲ ਦੀ ਜਿਹੜੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ, ਕਿਉਂਕਿ 2016 ਦੇ ਵਿੱਚ ਉਸ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਜਿਹੜੇ ਉੱਥੋਂ ਦੇ ਜਿਹੜੇ ਕਹਿ ਲਓ ਵੀ ਕਾਲੇ ਮੂਲ ਦੇ ਲੋਕ ਸੀ, ਉਹਨਾਂ ਨੂੰ ਉੱਥੇ ਦਾ ਜਿਹੜਾ ਬੈਡ ਵਰਡ ਆ ਉਹ ਵਰਤ ਰਹੇ ਸੀ। ਉੱਥੇ ਕੇ ਵਰਡ ਜਿਹੜਾ ਉਹ ਆਖਿਆ ਜਾਂਦਾ ਉਹਨਾਂ ਨੂੰ ਵਰਤਦੇ ਆ। ਉਹ ਕਹਿ ਰਹੀ ਸੀ ਉਸ ਦੇ ਵਿੱਚ ਵੀ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਹੇਟ ਕਰਦੀ ਹਾਂ, ਜੇ ਮੇਰੇ ਕੋਲ ਬੰਦੂਕ ਹੋਵੇ ਤਾਂ ਮੈਂ ਕੱਲੇ ਨੂੰ ਜਾ ਕੇ ਜਿਹੜਾ ਆ ਉਹ ਮਾਰ ਦੇਵਾਂ। ਇਸੇ ਦੇ ਉੱਤੇ ਉੱਥੋਂ ਦੇ ਜਿਹੜੇ ਕੋਰਟ ਨੇ, ਅਦਾਲਤ ਦੇ ਵਿੱਚ ਜਦੋਂ ਸੁਣਵਾਈ ਹੋਈ ਤਾਂ ਹੁਣ ਉਸ ਨੂੰ 2 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਰੇਸਿਸਟ ਕਮੈਂਟ ਕਰਨ ਦੇ ਲਈ। ਤੇ ਸਭ ਨੂੰ ਯਾਦ ਹੋਊਗਾ, ਆਪਾਂ ਹੁਣੇ ਨੈਲਸਨ ਮੰਡੇਲਾ ਦੀ ਵਾਈਫ ਦੀ ਜਿਹੜੀ ਗੱਲ ਕਰਕੇ ਹਟੇ ਆ ਵੀ ਉੱਥੇ ਦਾ ਜਿਹੜਾ ਅਪਾਰਥਾਈਡ ਦਾ ਜਿਹੜਾ ਚੱਲਦਾ ਸੀਗਾ ਵੀ ਇੰਨਾ ਕੁ ਜ਼ਿਆਦਾ ਸੈਗਰੀਗੇਸ਼ਨ ਸੀ, ਇੰਨੀ ਕੁ ਜ਼ਿਆਦਾ ਨਫ਼ਰਤ ਸੀਗਾ, ਜਿਹੜੇ ਕਹਿ ਲਓ ਵੀ ਜਿਨ੍ਹਾਂ ਦਾ ਚਮੜੀ ਦਾ ਰੰਗ ਗੋਰਾ ਨਹੀਂ ਸੀ ਉਹਨਾਂ ਦੇ ਪ੍ਰਤੀ, ਉਹ ਜਿਹੜੀਆਂ ਚੀਜ਼ਾਂ ਅਜੇ ਵੀ ਉੱਥੇ ਕਿਤੇ ਨਾ ਕਿਤੇ ਰਹਿ ਕੇ ਜਿਹੜੀ ਹੈ ਉਹ ਸਾਹ ਲੈ ਰਹੀਆਂ ਨੇ। ਤੇ ਅਜਿਹੇ ਲੋਕ ਅਜੇ ਵੀ ਦੁਨੀਆ ਦੇ ਉੱਤੇ ਹੈਗੇ ਨੇ। ਜੋਹਾਨਸਬਰਗ ਦੇ ਵਿੱਚ ਇਹ ਘਟਨਾ ਜਿਹੜੀ ਹੈ ਵਾਪਰੀ ਸੀ ਤੇ ਹੁਣ ਇਸ ਨੂੰ 2 ਸਾਲ ਦੀ ਸਜ਼ਾ ਹੋਈ ਆ ਤੇ ਹੋਪਫੁਲੀ ਜਿਹੜੀ ਆ ਇਹ ਚੀਜ਼ਾਂ ਜਿਹੜੀਆਂ ਰੁਕਣਗੀਆਂ ਤੇ ਹੋਰ ਜਿਹੜੇ ਇਦਾਂ ਦੇ ਨਸਲੀ ਭੇਦਭਾਵ ਕਰਨ ਵਾਲੇ ਲੋਕ ਆ ਉਹਨਾਂ ਨੂੰ ਥੋੜੀ ਜਿਹੜੀ ਅਕਲ ਆਊਗੀ। ਪਰ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਜਿਹੜੇ ਨਸਲੀ ਭੇਦਭਾਵ ਜਿਨ੍ਹਾਂ ਦੇ ਮਨਾਂ ਦੇ ਵਿੱਚ ਹੈਗਾ ਆ ਉਹ ਨਿਕਲਣਾ ਨਹੀਂ, ਜਿੰਨੀਆਂ ਮਰਜ਼ੀ ਸਜ਼ਾਵਾਂ ਤੁਸੀਂ ਦੇ ਲਓ। ਇੱਥੇ ਅਮਰੀਕਾ ਦੇ ਵਿੱਚ ਹਾਲਾਤ ਇਦਾਂ ਦੇ ਆ ਵੀ ਨਾਜ਼ੀ ਪਾਰਟੀ ਦੇ ਲੋਕ ਜਿਹੜੇ ਸਪੋਰਟਰ ਆ ਉਹ ਰੈਲੀਆਂ ਕੱਢੀ ਜਾਂਦੇ ਆ, ਉਹ ਇਲੈਕਸ਼ਨ ਦੇ ਲਈ ਜਿਹੜੀ ਉਹ ਖੜੀ ਜਾਂਦੇ ਨੇ। ਸੋ ਪਤਾ ਨਹੀਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜੀ। ਅਗਲੀ ਖਬਰ ਜੇ ਬੇਕਰਸਫੀਲਡ ਵੱਲ ਜਾਈਏ, ਸਾਡੇ ਸਰੋਤਿਆਂ ਨੇ ਵੀ ਕਾਲਾਂ ਕੀਤੀਆਂ ਸੀ ਕਾਫੀ ਵੀ ਜਿਹੜਾ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਪਾਰਕ ਦਾ ਨਾਮ ਚੇਂਜ ਹੈਗਾ ਵੀ ਉਹਦੀ ਕੀ ਅਪਡੇਟਸ ਹੈਗੀ ਆ। ਪਿਛਲੇ ਬੁੱਧਵਾਰ ਨੂੰ ਜਿਹੜੀ ਇੱਕ ਟਾਊਨ ਹਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਕਾਫੀ ਸਕਸੈਸਫੁਲ ਸੀ, ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਜੰਗ ਬੱਚੇ ਜਕਾਰਾ ਮੂਵਮੈਂਟ ਨਾਲ ਸੰਬੰਧਿਤ ਹੋਰ ਵੀ ਜਿਹੜੇ ਸੀਨੀਅਰਸ ਵੀ ਸੀ, ਹੋਰ ਕਾਫੀ ਡਾਕਟਰ ਮਨਵੀਰ ਸਿੰਘ ਵਰਗੇ ਹੋਰ ਜਿਹੜੇ ਪ੍ਰੋਮੀਨੈਂਟ ਬੰਦੇ ਬੇਕਰਸਫੀਲਡ ਦੇ ਹੈਗੇ ਉਹਨਾਂ ਨੇ ਐਡਰੈਸ ਵੀ ਕੀਤਾ। ਤੇ ਉਸ ਏਰੀਏ ਦੇ ਜਿਹੜਾ ਕੌਂਸਲਮੈਨ ਹੈਗਾ ਕ੍ਰਿਸ ਪਾਰਲੀਅਰ, ਜਿਹਦੇ ਕਰਕੇ ਕਹਿੰਦੇ ਸੀ ਵੀ ਸ਼ਾਇਦ ਉਹ ਸਪੋਰਟ ਨਹੀਂ ਕਰਦਾ, ਉਹ ਵੀ ਉੱਥੇ ਆਇਆ ਸੀ, ਉਸਨੇ ਵੀ ਐਡਰੈਸ ਕੀਤਾ ਹੈਗਾ ਕੰਗਰੀਗੇਸ਼ਨ ਨੂੰ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੋ ਸਕਦਾ ਵੀ ਅਸੀਂ ਇੱਕ ਕਮੇਟੀ ਜਿਹੜੀ ਬਣਾਈ ਜਾਵੇ ਬੇਕਰਸਫੀਲਡ ਨੂੰ, ਜੋ ਕਿ ਇਹਦੇ ਉੱਤੇ ਵਿਚਾਰ ਕਰੂਗੀ ਤਾਂ ਕਿ ਜਿਹੜੇ ਕੋਈ ਆਪੋਜ਼ਿਟ ਵਿਊ ਵਾਲੇ ਪੁਆਇੰਟ ਹੈਗੇ ਆ ਉਹ ਵੀ ਸੁਣੇ ਜਾਣ ਤਾਂ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨਾਰਾਜ਼ਗੀ ਨਾ ਹੋਵੇ। ਤੇ ਲੱਗਦਾ ਜਿਸ ਤਰ੍ਹਾਂ ਨਾਲ ਕਾਫੀ ਇਕੱਠ ਹੋਇਆ ਹੈਗਾ, ਹੋਰ ਵੀ ਜਿਹੜੇ ਖਾਸ ਕਰਕੇ ਜਕਾਰਾ ਵਾਲੇ ਜਿਹੜੇ ਬੱਚੇ ਬੱਚੀਆਂ ਹੈਗੀਆਂ ਪੂਰਾ ਜ਼ੋਰ ਲਾ ਰਿਹਾ ਉਹਨਾਂ ਨੂੰ, ਹੋਰ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਜਾ ਕੇ ਉਹਨਾਂ ਦੇ ਸਹਿਯੋਗ ਮੰਗਣਾ ਚਾਹੀਦਾ ਹੈਗਾ, ਆਪ ਹੀ ਜਿਹੜਾ ਦੇਣਾ ਚਾਹੀਦਾ। ਇਨਫੈਕਟ ਜਿਹੜੇ ਹੋਰ ਪ੍ਰੋਮੀਨੈਂਟ ਬੰਦੇ ਆ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ ਵੀ ਨਿਆਣੇ ਮੋਹਰੇ ਹੋ ਕੇ ਲੱਗ ਕੇ ਇਹ ਜਿਹੜਾ ਕੰਮ ਕਰ ਰਹੇ ਆ। ਹਿਊਮਨ ਰਾਈਟ ਐਕਟਿਵਿਸਟ ਜਿਹੜੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਆ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਪਾਰਕ ਦਾ ਦੁਬਾਰਾ ਨਾਮ ਰੱਖਣ ਦੀ ਜਿਹੜੀ ਆ ਉਹਨਾਂ ਦੀ ਕਵਾਇਦ ਚੱਲ ਰਹੀ ਆ, ਉਸ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਆ। ਦੇਖੋ ਜਿੱਥੇ ਵੀ ਕੋਈ ਇਦਾਂ ਦੀ ਗੱਲ ਹੁੰਦੀ ਹੈ ਤੁਹਾਡਾ ਵਿਰੋਧ ਕਰਨ ਵਾਲੇ ਵੀ ਹੁੰਦੇ ਆ, ਪਰ ਇਹ ਬੱਚੇ ਤਿਆਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ, ਉਹਨਾਂ ਨੂੰ ਸਮਝਾਉਣ ਦੇ ਲਈ ਵੀ। ਜਿਹੜੇ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੇ ਆਪਣੇ ਵਿਰੋਧ ਹੁੰਦੇ ਆ, ਕਹਿ ਸਕਦੇ ਆ ਵੀ ਜਦੋਂ ਹਿਊਮਨ ਰਾਈਟਸ ਦੀ ਗੱਲ ਆਉਂਦੀ ਆ ਉਸ ਦੇ ਵਿੱਚ ਸਾਰਿਆਂ ਨੂੰ ਉੱਥੇ ਇਕੱਠੇ ਜਿਹੜਾ ਆ ਉਹ ਹੋਣਾ ਚਾਹੀਦਾ ਆ। ਫਰੈਜ਼ਨੋ ਨੇ ਇੱਕ ਮਿਸਾਲ ਕਾਇਮ ਕੀਤੀ ਆ ਤੇ ਅਗਲਾ ਜਿਹੜਾ ਨਾਮ ਬੇਕਰਸਫੀਲਡ ਦਾ ਜ਼ਰੂਰ ਇਸ ਦੇ ਵਿੱਚ ਜੁੜਨਾ ਚਾਹੀਦਾ। ਬੇਕਰਸਫੀਲਡ ਦੇ ਵਿੱਚ 35,000 ਤੋਂ ਵੱਧ ਜਿਹੜੇ ਕਹਿੰਦੇ ਵੀ ਪੰਜਾਬੀ ਜਾਂ ਸਿੱਖ ਫੈਮਿਲੀਜ਼ ਇਸ ਟਾਈਮ ਰਹਿ ਰਹੀਆਂ ਹੈਗੀਆਂ, ਕਾਫੀ ਵੱਡੀ ਗਿਣਤੀ ਦੇ ਵਿੱਚ ਬਿਜ਼ਨਸ ਓਨਰਸ ਖਾਸ ਕਰਕੇ ਗੈਸ ਸਟੇਸ਼ਨਾਂ ਵਾਲੇ ਜਾਂ ਟਰੱਕਿੰਗ ਇੰਡਸਟਰੀ 'ਚ ਉੱਥੇ ਹੈਗੇ ਆ। ਸੋ ਆਪਣਾ ਕਹਿਣ ਦਾ ਮਤਲਬ ਵੀ ਇਹੀ ਆ ਵੀ ਕਹਿੰਦੇ 35% ਤੋਂ ਵੱਧ ਪੋਪੂਲੇਸ਼ਨ ਉਸ ਏਰੀਏ ਦੇ ਵਿੱਚ ਰਹਿੰਦੀ ਆ ਜਿੱਥੇ ਪਾਰਕ ਹੈਗਾ ਆ ਆਪਣੀ ਪੰਜਾਬੀ ਕਮਿਊਨਿਟੀ। ਸੋ ਜੇ ਇੰਨੀ ਵੱਡੀ ਗਿਣਤੀ 'ਚ ਰਹਿੰਦੇ ਆ ਜਿਹੜੇ ਤੁਹਾਡੇ ਆਂਢੀ ਗੁਆਂਢੀ ਹੈਗੇ ਆ ਹੋਰ ਕਮਿਊਨਿਟੀ ਮੂਲ ਦੇ, ਚਾਹੇ ਉਹ ਸਪੈਨਿਸ਼ ਆ ਜਾਂ ਗੋਰੇ ਆ ਜਾਂ ਕਿਸੇ ਵੀ ਮੂਲ ਦੇ, ਉਹਨਾਂ ਨੂੰ ਵੀ ਡਿਸਕਸ ਕਰਨਾ ਚਾਹੀਦਾ। ਕਿਉਂਕਿ ਹੁਣ ਜੇ ਦੇਖਿਆ ਜਾਵੇ ਮੈਂ ਕਾਫੀ ਨੋਟ ਕਰ ਰਿਹਾ ਸੀ ਪਿਛਲੇ ਕੁਝ ਕੁ ਸਾਲਾਂ ਤੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਹੁਣ ਸਿੱਖਾਂ ਦਾ ਮਾਰਟਨ ਲੂਥਰ ਕਿੰਗ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਆ ਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਇੱਦਾਂ ਮੈਂਸ਼ਨ ਕਰਦੀਆਂ ਹੈਗੀਆਂ। ਜਿਹੜੇ ਬਹੁਤ ਸਾਰਾ ਮੀਡੀਆ ਆ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਕਹਿੰਦੇ ਵੀ ਮਾਰਟਨ ਲੂਥਰ ਕਿੰਗ ਸਿੱਖਾਂ ਦਾ ਮੈਂਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਉਹਨਾਂ ਦੇ ਇਕੁਇਵਲੈਂਟ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਬਿਲਕੁਲ ਵਧੀਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਈਸਟਰ ਦਾ ਜਿਹੜਾ ਤਿਉਹਾਰ ਸੀਗਾ ਕੱਲ ਜਿਹੜਾ ਹੋਇਆ ਤੇ ਇਸ ਦੇ ਵਿੱਚ ਸਭ ਨੂੰ ਪਤਾ ਵੀ ਬੱਚੇ ਜਿਹੜੇ ਇੱਥੇ ਦੇ ਆ
ਉਹਨਾਂ ਨੂੰ ਆਖਿਆ ਜਾਂਦਾ ਵੀ ਜਿਹੜੇ ਐਗਜ਼ ਆ ਉਹ ਲੱਭੇ ਜਾਂਦੇ, ਈਸਟਰ ਐਗਜ਼ ਜਿਹੜੇ ਲੱਭਣੇ ਹੁੰਦੇ ਆ। ਤੇ ਜੈਸੀ ਹਰਨਾਂਡਸ 13 ਸਾਲ ਦਾ ਇੱਕ ਜਿਹੜਾ ਮੁੰਡਾ ਸੀ, ਤੇ ਨਾਲ ਉਸਦੇ ਜਿਹੜੇ ਕਜ਼ਨਸ ਆ, ਉਹਨਾਂ ਨੇ ਨਵੀਂ ਚੀਜ਼ ਜਿਹੜੀ ਆ ਨਿਆਣਿਆਂ ਨੇ ਜਿਹੜੀ ਖੇਡ ਲੱਭ ਲਈ, ਜਿਸ ਦੇ ਵਿੱਚ ਜਿਹੜਾ LA ਦਾ ਜਿਹੜਾ ਸਟਾਰਮ ਡਰੇਨ ਆ ਉਸ ਨੂੰ ਜਿੱਦਾਂ ਕਹਿ ਲਓ ਵੀ ਲੁਕਣ ਮੀਟੀ ਜਾਂ ਇੱਕ ਐਸੀ ਖੇਡ ਬਣਾ ਲਈ ਵੀ ਉਸ ਦੇ ਵਿੱਚ ਜਿਹੜੇ ਈਸਟਰ ਐਗ ਲੱਭਣ ਦੇ ਲਈ ਜਿਹੜੇ ਉਹ ਤੁਰ ਪਏ। ਗ੍ਰਿਫਿਥ ਪਾਰਕ ਦੀ ਜਿਹੜੀ ਇਹ ਗੱਲ ਦੱਸੀ ਜਾਂਦੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਨਿਆਣਾ ਜਿਹੜਾ ਆ ਕਿੰਨੇ ਚਿਰ ਦੇ ਲਈ ਗਵਾਚ ਗਿਆ, ਲੱਭਾ ਨਹੀਂ। ਤੇ ਬਾਅਦ 'ਚ ਅਧਿਕਾਰੀਆਂ ਨੂੰ 13 ਘੰਟੇ ਦੀ ਮਸ਼ੱਕਤ ਤੋਂ ਬਾਅਦ 'ਚ ਜਾ ਕੇ ਉਹ ਬੰਦਾ ਜਿਹੜਾ ਉਹ ਮੁੰਡਾ ਜਿਹੜਾ ਉਹ ਲੱਭਾ। 25 ਫੁੱਟ ਡੂੰਘੇ ਜਿਹੜੇ ਇਸ ਡਰੇਨ ਦੇ ਵਿੱਚ, ਸਟਾਰਮ ਡਰੇਨ ਦੇ ਵਿੱਚ ਉਹ ਡਿੱਗ ਪਿਆ ਸੀ। 4 ਫੁੱਟ ਚੌੜਾ ਹਰਜੋਤ ਸਿੰਘ ਜੀ ਉਸਦਾ ਡਾਇਆਮੀਟਰ ਸੀਗਾ, ਬਹੁਤ ਚੌੜਾ ਕਹਿ ਲਓ ਵੀ ਉਹ ਜਿਹੜਾ ਸਟਾਰਮ ਦਾ ਡਰੇਨ ਜਿਹੜਾ ਉਹਨਾਂ ਨੇ ਬਣਾਇਆ ਸੀ ਉਸ ਦੇ ਵਿੱਚ ਜਾ ਵੜਿਆ। ਤੇ 13 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਦੇ ਵਿੱਚ ਜਾ ਕੇ ਉਹ ਮੁੰਡਾ ਜਿਹੜਾ ਉੱਥੋਂ ਜਿਹੜਾ ਕੱਢਿਆ ਜਾ ਸਕੇ। ਲਾਸ ਐਂਜਲਸ ਪੁਲਿਸ ਦੇ ਜਿਹੜੇ ਸਾਰਜੈਂਟ ਬੁਡਨੋ LA ਹੌਜ਼ ਆ, ਉਹਨਾਂ ਨੇ LA ਟਾਈਮਜ਼ ਨੂੰ ਇਹ ਖਬਰ ਦਿੰਦੇ ਹੋਏ ਜਿਹੜੇ ਉਹ ਦੱਸਿਆ। ਤੇ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਸਾਰੇ ਮਾਪਿਆਂ ਨੂੰ, ਬੱਚਿਆਂ ਨੂੰ ਵੀ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਜਿਹੜਾ ਆ ਉਹ ਨਾ ਤੁਸੀਂ ਜਾਓ। ਬਹੁਤ ਜ਼ਿਆਦਾ ਮੁਸ਼ਕਿਲ ਜਿਹੜੀ ਆ ਉਹ ਆਉਂਦੀ ਆ, ਕਿਸੇ ਦੀ ਜਾਨ ਵੀ ਆ ਇਸ ਦੇ ਵਿੱਚ ਜਾ ਸਕਦੀ ਆ। ਜੀ ਬਿਲਕੁਲ। ਤੇ ਪਿਛਲੇ 2 ਦਿਨ ਪਹਿਲਾਂ ਅਸੀਂ ਇੱਕ ਖਬਰ ਸਾਂਝੀ ਕੀਤੀ ਸੀ ਯੂਬਾ ਸਿਟੀ ਦੀ। ਯੂਬਾ ਸਿਟੀ ਦੇ ਵਿੱਚ ਉੱਥੇ ਦੇ ਸਕੂਲ ਡਿਸਟ੍ਰਿਕਟ ਨੂੰ ਇੱਕ ਸਟੂਡੈਂਟ ਨੇ ਸੂ ਕੀਤਾ ਹੈਗਾ ਵੀ ਉਸ ਨੂੰ ਜਿਹੜਾ ਉੱਥੇ ਦਾ PE ਟੀਚਰ ਸੀ ਜਿਮ ਵਿਟੇਕਰ, ਉਹਨਾਂ ਨੇ ਜਿਹੜਾ ਅਸੌਲਟ ਕੀਤਾ ਸੀ, ਸੈਕਸ਼ੂਅਲੀ ਅਸੌਲਟ ਕੀਤਾ ਸੀ। ਤੇ ਜਿਹੜੇ ਜਿਮ ਵਿਟੇਕਰ ਹੈਗੇ ਆ ਇਹ ਸੁਪਰਵਾਈਜ਼ਰ ਵੀ ਹੈਗੇ ਆ। ਤੇ ਇਹਨਾਂ ਨੂੰ ਪੰਜਾਬੀ ਕਮਿਊਨਿਟੀ ਦਾ ਕਾਫੀ ਸਾਥ ਹੈਗਾ ਤੇ ਪੰਜਾਬੀ ਕਮਿਊਨਿਟੀ ਨੇ ਕਾਫੀ ਜਿਹੜੀ ਇਹਨਾਂ ਦੀ ਫੰਡਿੰਗ ਵੀ ਕੀਤੀ ਹੈਗੀ ਆ। ਪਰ ਜਿਹੜੇ ਜਿਮ ਵਿਟੇਕਰ ਆ ਉਹ ਕਹਿੰਦੇ ਵੀ ਨਹੀਂ, ਇਹ ਮੇਰੇ ਤੇ ਝੂਠੇ ਚਾਰਜ ਲਾਏ ਗਏ ਹੈਗੇ ਆ ਤੇ ਵੀ ਮੈਂ ਇਹਨਾਂ ਨੂੰ ਫਾਈਟ ਕਰੂੰਗਾ। ਪਰ ਸਕੂਲ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਛੁੱਟੀ ਦੇ ਦਿੱਤੀ ਗਈ ਹੈਗੀ ਆ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਦੇ ਉੱਤੇ ਬੇਸਿਕਲੀ ਉਹਨਾਂ ਨੂੰ ਰੱਖ ਦਿੱਤਾ ਗਿਆ ਹੈ। ਜੀ ਸੋ ਦੇਖਦੇ ਹਾਂ ਜਿਹੜਾ ਜੀ ਉਸ ਦੇ ਵਿੱਚ ਕੀ ਬਣਦਾ ਆ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਥੋੜ੍ਹੇ ਦਿਨ ਪਹਿਲਾਂ ਇੱਕ ਜਿਹੜੀ ਖਬਰ ਆਈ ਸੀ ਵੀ ਇੱਕ ਕਲਿਫ ਕ੍ਰੈਸ਼ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਕਈ ਨਿਆਣੇ ਵੀ ਜਿਹੜੇ ਉਸ ਦੇ ਵਿੱਚ ਮਾਰੇ ਗਏ ਸੀਗੇ। ਵਾਸ਼ਿੰਗਟਨ ਦੀ ਜਿਹੜੀ ਇਹ ਪਰਿਵਾਰ ਸੀ, ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਕੈਪਟਨ ਗ੍ਰੈਗ ਬਾਰਟਸ ਆ, ਉਹਨਾਂ ਨੇ ਇਸ ਦੇ ਵਿੱਚ ਸ਼ੱਕ ਜ਼ਾਹਰ ਕੀਤਾ ਆ ਵੀ ਇਹ ਇੰਟੈਂਸ਼ਨਲ ਕਲਿਫ ਕ੍ਰੈਸ਼ ਜਿਹੜਾ ਆ ਹੋਇਆ ਹੋ ਸਕਦਾ ਹੈ, ਵੀ ਇਸ SUV ਨੂੰ ਚਲਾਉਣ ਵਾਲਿਆਂ ਨੇ ਖੁਦ ਹੀ ਜਿਹੜਾ ਆ ਉਹ ਖੱਡ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਆ ਉਹ ਸੁੱਟ ਲਿਆ ਹੋਵੇ। ਸੋ ਕਹਿੰਦੇ ਵੀ ਜਿਹੜੇ ਬਾਰਟਸ ਨੇ ਕਹਿੰਦੇ ਦਾਅਵਾ ਇਸ ਲਈ ਕੀਤਾ ਵੀ ਜਿਹੜੀ ਇਲੈਕਟ੍ਰੋਨਿਕ ਇਨਫੋਰਮੇਸ਼ਨ ਕਾਰ ਦੇ ਵਿੱਚੋਂ ਜਿਹੜੀ ਮਿਲੀ ਆ ਤੇ ਲੈਕ ਆਫ ਸਕਿਡ ਮਾਰਕਸ, ਵੀ ਜਦੋਂ ਕਹਿੰਦੇ ਆ ਵੀ ਕੋਈ ਡਿੱਗਣ ਵਾਲਾ ਹੁੰਦਾ ਹੈ ਤੇ ਬੜੀ ਜ਼ੋਰ ਦੇਣੀ ਬ੍ਰੇਕ ਮਾਰਦੇ ਆ ਤੇ ਗੱਡੀ ਜ਼ਿਆਦਾਤਰ ਸਕਿਡ ਕਰਦੀ ਆ ਹਰ ਵਾਰੀ ਜਦੋਂ ਇਦਾਂ ਹੁੰਦਾ ਆ। ਤੇ ਇਦਾਂ ਦੀ ਕੋਈ ਵੀ ਚੀਜ਼ ਉਸ ਘਟਨਾ ਵਾਲੀ ਥਾਂ ਦੇ ਉੱਤੇ ਜਿਹੜੀ ਆ ਉਹ ਨਹੀਂ ਮਿਲੀ। ਕਹਿੰਦੇ ਵੀ ਸੌਫਟਵੇਅਰ ਸ਼ੋ ਕਰਦਾ ਆ ਵੀ ਇੰਸਟੈਡ ਆਫ ਸਟਾਪਿੰਗ ਉਹਨਾਂ ਨੇ ਤੇਜ਼ ਜਿਹੜੀ ਹੈ ਐਕਸਲਰੇਟ ਹੋ ਕੇ ਜਿਹੜੀ ਗੱਡੀ ਸਿੱਧੀ ਕਲਿਫ ਤੋਂ ਜਿਹੜੀ ਉਹ ਥੱਲੇ ਡਿੱਗੀ ਆ। ਹੁਣ ਇਸ ਦੇ ਉੱਤੇ ਜਿਹੜੀ ਆ ਜਾਂਚ ਉਹ ਚੱਲ ਰਹੀ ਆ। ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਸੀਗੀਆਂ ਵੀ ਜਿਸ ਟਾਈਮ ਵਹੀਕਲ ਇਹ ਕਲਿਫ ਤੋਂ ਡਿੱਗੀ ਆ ਤਾਂ ਉਸ ਦੀ ਸਪੀਡ 90 ਮੀਲ ਫੀ ਘੰਟਾ ਜਿਹੜੀ ਸੀਗੀ, ਜੋ ਕਿ ਬਹੁਤ ਤੇਜ਼ ਜਿਹੜੀ ਹੁੰਦੀ ਆ ਚਾਹੇ ਆਪਾਂ ਸਟੇਟ ਰੋਡ ਦੇ ਉੱਤੇ ਵੀ ਜਿਹੜੀ ਹੋਵੇ। ਸੋ ਇਹ ਬਹੁਤ ਮੰਦਭਾਗੀ ਜਿਹੜੀ ਗੱਲ ਆ। ਕੀ ਕਾਰਨ ਰਹੇ, ਕਿਉਂ ਇਸ ਪਰਿਵਾਰ ਨੇ ਇਸ ਤਰੀਕੇ ਦੇ ਨਾਲ ਜਿਹੜੀ ਖੁਦਕੁਸ਼ੀ ਦੀ ਜਿਹੜੀ ਹੁਣੇ ਵਿੱਚੋਂ ਇਸ ਕਹਿ ਲਓ ਵੀ ਸੂਹ ਇੱਦਾਂ ਦੀ ਲੱਗ ਰਹੀ ਆ ਵੀ ਇਹ ਹੋਊਗੀ, ਕਿਉਂ ਕੀਤੀ ਆ, ਇਸ ਦੇ ਬਾਰੇ ਹੁਣ ਜਿਹੜੀ ਜਾਂਚ ਆ ਉਹ ਚੱਲ ਰਹੀ ਆ। 19 ਸਾਲਾਂ 14 ਸਾਲਾਂ ਦੇ ਜਿਹੜੇ 2 ਹੋਰ ਨਿਆਣੇ, 3 ਜਾਣੇ ਇਹ 3 ਨਿਆਣੇ ਤੇ 2 ਜਾਣੇ ਖੁਦ ਇਹ ਆਪ ਸੀਗੇ, ਉਹਨਾਂ ਦੀ ਇਸ ਘਟਨਾ ਦੇ ਵਿੱਚ ਮੌਤ ਹੋਈ ਸੀ। ਜੀ, ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈ ਤੇ ਜਾਂਦੇ ਜਾਂਦੇ ਜਿਹੜੀ ਲਾਸਟ ਖਬਰ ਆ ਉਹ ਇੰਡੀਆ ਦੀ ਕਰਦੇ ਜਾਈਏ ਵੀ ਇੰਡੀਆ ਦੇ ਵਿੱਚ ਉੜੀਸਾ ਦੇ ਵਿੱਚ ਕਟਕ 'ਚ ਇੱਕ ਜਿਹੜਾ ਮੌਂਕੀ ਆ ਬਾਂਦਰ, ਉਹਨੇ ਇੱਕ ਬੱਚਾ ਖੋ ਕੇ ਲੈ ਗਿਆ। ਸਿਰਫ ਥੋੜੇ ਕੁ ਦਿਨਾਂ ਦਾ ਹੀ ਉਹ ਬੱਚਾ ਸੀਗਾ ਤੇ ਉਸ ਬੱਚੇ ਨੂੰ ਜਿਹੜਾ ਕਾਫੀ ਉਹਦੀ ਜਿਹੜੀ ਸਰਚ ਕੀਤੀ ਗਈ ਤੇ ਅੱਜ ਉਹਦੀ ਜਿਹੜੀ ਬੋਡੀ ਆ ਇੱਕ ਖੂਹ ਦੇ ਵਿੱਚੋਂ ਮਿਲੀ। ਸੋ ਇੰਡੀਆ 'ਚ ਇਹ ਆਮ ਜਿਹੀ ਗੱਲ ਆ, ਜਿਹੜੇ ਜਾਨਵਰ ਹੈਗੇ ਆ ਚਾਹੇ ਉਹ ਕੁੱਤੇ ਹੈਗੇ ਆ ਜਾਂ ਗਾਈਆਂ ਹੈਗੀਆਂ, ਉਹਨਾਂ ਤੋਂ ਲੋਕ ਤੰਗ ਬੜੇ ਆਏ ਹੋਏ ਹੈਗੇ ਆ। ਤੇ ਉੱਥੇ ਦੇ ਲੋਕ ਕਹਿੰਦੇ ਆ, ਇਹ ਕਾਫੀ ਹੈਡ ਨਿਊਜ਼ ਬਣੀ ਹੋਈ ਆ ਪੂਰੇ CNN ਦੇ ਉੱਤੇ, ਟੌਪ ਦੀ ਨਿਊਜ਼ ਦੇ ਵਿੱਚ, ਵੀ ਜਿਹੜੇ ਮੌਂਕੀ ਨੇ ਬੱਚਾ ਜਿਹੜਾ ਆ ਖੋ ਕੇ ਲੈ ਗਿਆ
ਤੇ ਉਹਦੀ ਬਾਅਦ ਦੇ ਵਿੱਚ ਜਿਹੜੀ ਆ ਮੌਤ ਹੋ ਗਈ। ਤੇ ਪਰ ਕਹਿੰਦੇ ਜਿਹੜੇ ਉੱਥੇ ਦੇ ਲੋਕਲ ਲੋਕ ਆ ਉਹ ਕਹਿੰਦੇ ਅਸੀਂ ਬਹੁਤ ਵਾਰੀ ਫੋਰੈਸਟ ਡਿਪਾਰਟਮੈਂਟ ਵਾਲੇ ਉਹਨਾਂ ਨੂੰ ਦੱਸਿਆ ਵੀ ਇੱਥੇ ਜਿਹੜੇ ਬਾਂਦਰ ਆ ਇਦਾਂ ਦੇ ਕੰਮ ਕਰਦੇ ਹੈਗੇ ਆ, ਲੋਕਾਂ ਨੂੰ ਅਟੈਕ ਕਰਦੇ, ਪਰ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਜੀ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ